ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 16 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਜੀਤ ਸਿੰਘ ਲੈਥਰੋ, ਗੁਰਮੇਲ ਵਾਸੀ ਐਲਗਰੋਵ, ਗਰੇਵਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਹੈ, ਡੈਟ ਨੂੰ ਕੰਸੋਲੀਡੇਟ ਕਰਨਾ ਆ, ਤੁਹਾਡੇ ਕਰਜ਼ੇ ਨੂੰ 60% ਤੱਕ ਮੁਆਫ ਕਰਾ ਸਕਦੇ ਨੇ। ਕਾਲ ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ 8888889914। ਹਰਨੇਕ ਸਿੰਘ ਪਾਵਲਾ, ਪਾਵਲਾ ਐਂਟਰਪ੍ਰਾਈਜ਼ ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਸਿੰਘ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਹੈ ਕਿ ਜਰਮਨ ਦੀ ਜਿਹੜੀ ਸਰਕਾਰ ਆ ਉਹ ਡਿੱਗ ਪਈ ਹੈਗੀ, ਕਲੈਪਸ ਹੋ ਗਈ ਆ। ਚਾਂਸਲਰ ਓਲਫ ਸ਼ੋਲਜ਼ ਉਹਨਾਂ ਨੇ ਕੌਨਫੀਡੈਂਸ ਵੋਟ ਜੋ ਆ ਉਹ ਲੂਜ਼ ਕਰ ਰਿਹਾ ਹੈਗਾ ਆ। ਉਸ ਕੰਟੀਨੈਂਟ ਦੀ ਪਾਵਰਫੁਲ ਇਕੋਨਮੀ ਆ, ਯੂਰਪ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੀ ਆ ਜਿਹੜਾ ਜਰਮਨ ਆ, ਪਰ ਨੋ ਕੌਨਫੀਡੈਂਸ ਵੋਟ ਦੇ ਵਿੱਚ ਜੋ ਉਹ ਸਰਕਾਰ ਡਿੱਗ ਪਈ ਹੈਗੀ ਆ। ਯੂਕਰੇਨ ਦੀ ਜੰਗ ਕਰਕੇ ਕਹਿੰਦੇ ਪਈ ਉਧਰੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਪਣਾ ਆਫਿਸ ਲੈਣਾ USA ਦੇ ਵਿੱਚ। ਬਹੁਤ ਸਾਰੇ ਇਦਾਂ ਦੇ ਜਿਹੜੇ ਇਸ਼ੂ ਆ ਉਹ ਆਏ ਆ, ਤੇ ਪਿਛਲੇ ਦਿਨਾਂ ਦੇ ਵਿੱਚ ਫਰਾਂਸ ਦੀ ਗਵਰਨਮੈਂਟ ਵੀ ਡਿੱਗੀ ਸੀ, ਉਹਨਾਂ ਨੂੰ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਬਦਲਣਾ ਪਿਆ। ਯੂਰਪ ਦੀ ਲਾਰਜੈਸਟ ਇਕੋਨਮੀ ਆ, ਤੇ ਜਰਮਨ ਲਾ ਮੇਕਰਸ ਨੇ ਜਦੋਂ ਵੋਟ ਪਾਈ ਤੇ 394 ਤੋਂ ਨਾਂ ਦੇ ਵਿੱਚ ਸੀ ਪਈ ਉਹਨਾਂ ਨੂੰ ਜਿਹੜੀ ਆ ਵਾਪਸ ਰੀਕਾਲ ਕੀਤਾ ਜਾਵੇ, ਤੇ 207 ਹੱਕ ਵਿੱਚ ਸੀ, ਤੇ 116 ਐਬਸਟੇਨ ਰਹੇ ਆ, ਗੈਰ ਹਾਜ਼ਰ ਰਹੇ ਹੈਗੇ ਆ। ਪਾਰਲੀਮੈਂਟਰੀ ਇਲੈਕਸ਼ਨ ਹੋਣੀ ਹੈ ਜਰਮਨ ਦੇ ਵਿੱਚ, ਪਰ 9 ਮਹੀਨੇ ਪਹਿਲਾਂ ਹੀ ਇਹ ਸਾਰਾ ਕੰਮ ਹੋ ਗਿਆ ਹੈਗਾ। ਤੇ ਕਹਿੰਦੇ ਪਈ ਫਰਵਰੀ 23 ਨੂੰ 4th ਸਨੈਪ ਇਲੈਕਸ਼ਨ ਹੋ ਗਈਆਂ 75 ਸਾਲਾਂ ਦੇ ਵਿੱਚ, ਜਦੋਂ ਤੋਂ ਹੀ ਇਹ ਜਿਹੜੀ ਆ ਉੱਥੇ ਦੀ ਜਿਹੜੀ ਸਰਕਾਰ ਜਾਂ ਉੱਥੇ ਦਾ ਜਿਹੜਾ ਮੁਲਕ ਉਹ ਬਣਿਆ ਹੈਗਾ। ਜੀ ਬਿਲਕੁਲ। ਸੋ ਇਹ ਚੀਜ਼ ਜਿਹੜੀ ਵਾਪਰੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਬਹੁਤ ਸਾਰੇ ਜਿਹੜੇ ਥਾਵਾਂ ਦੇ ਉੱਤੇ ਬੀਤੇ ਵੀਕਐਂਡ ਦੇ ਉੱਤੇ ਸੈਨ ਫਰਾਂਸਿਸਕੋ ਦੇ ਇਲਾਕੇ ਦੇ ਵਿੱਚ ਵੀ ਟਰਨੇਡੋ ਵਾਰਨਿੰਗਸ ਵਗੈਰਾ ਜਿਹੜੀਆਂ ਉਹ ਆਈਆਂ। ਇਹ ਕਹਿੰਦੇ ਵੀ ਪਹਿਲੀ ਵਾਰ ਇੱਦਾਂ ਦੀ ਚੀਜ਼ ਜਿਹੜੀ ਹੈ ਅਜਿਹੇ ਥਾਵਾਂ ਦੇ ਉੱਤੇ ਦੇਖਣ ਨੂੰ ਮਿਲੀ ਹੈਗੀ ਹੈ। ਸੈਂਟਾ ਕਰੂਜ਼ ਦੇ ਵਿੱਚ ਵੀ ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਰਿਪੋਰਟ ਹੋਈਆਂ ਸੀਗੀਆਂ। ਉੱਧਰ ਜਿਹੜੇ ਫਰਾਂਸ ਦਾ ਜਿਹੜੇ ਇੰਡੀਅਨ ਓਸ਼ਨ ਦੇ ਵਿੱਚ ਇੱਕ ਟੈਰੀਟਰੀ ਆ ਮਾਇਓਟੀ, ਉੱਥੇ ਵੀ ਕਹਿੰਦੇ ਵੀ ਇਸ ਤਰੀਕੇ ਦਾ ਜਿਹੜਾ ਸਾਈਕਲੋਨ ਆ 100 ਸਾਲਾਂ ਬਾਅਦ ਪਹਿਲੀ ਵਾਰ ਉਸ ਥਾਂ ਦੇ ਉੱਤੇ ਜਿਹੜਾ ਉਹ ਪਹੁੰਚਿਆ ਆ। ਉੱਥੋਂ ਦੇ ਲੋਕ ਰਹਿਣ ਵਾਲੇ ਕਹਿੰਦੇ ਵੀ ਇੱਦਾਂ ਮਹਿਸੂਸ ਹੋ ਰਿਹਾ ਸੀ ਜਿੱਦਾਂ ਅਟੋਮਿਕ ਬੰਬ ਜਿਹੜਾ ਉੱਥੇ ਡਿੱਗ ਪਿਆ ਹੋਵੇ। ਕੈਟਾਸਟ੍ਰੋਫਿਕ ਜਿਹੜਾ ਕਹਿੰਦੇ ਵੀ ਸਿਚੁਏਸ਼ਨ ਇਹ ਚੀਜ਼ ਜਿਹੜੀ ਉਹ ਬਣੀ ਹੈਗੀ ਆ। ਸੋ ਬਹੁਤ ਸਾਰੇ ਲੋਕ ਇਸ ਟਾਈਮ ਇਹ ਕੁਦਰਤੀ ਆਫਤ ਤੋਂ ਉੱਥੇ ਜੂਝ ਰਹੇ ਹੈਗੇ ਆ। ਇਹ ਜਿਹੜਾ ਮੈਡਾਗਾਸਕਰ ਦੇ ਨਜ਼ਦੀਕ ਮਾਇਓਟੀ ਕਰਕੇ ਜਿਹੜਾ ਇਹ ਆਈਲੈਂਡ ਟਾਪੂ ਜਿਹੜਾ ਹੈਗਾ ਆ, ਜਿੱਥੇ ਕੈਟਾਗਰੀ 4 ਦਾ ਜਿਹੜਾ ਸਟੋਰਮ ਜਿਸ ਦਾ ਨਾਮ ਸਾਈਕਲੋਨ ਚੀਟੋ ਕਰਕੇ ਸੀਗਾ,
ਉਸ ਨੇ ਇਹ ਤਬਾਹੀ ਜਿਹੜੀ ਉੱਥੇ ਮਚਾਈ ਹੈਗੀ ਆ। ਬੀਤੇ ਸਮੇਂ ਦੇ ਵਿੱਚ ਜਿਹੜੇ ਜੇ ਦੇਖਿਆ ਜਾਵੇ ਤਾਂ ਇਹਨਾਂ ਦੇ ਅਨੁਸਾਰ, ਸਾਇੰਸਦਾਨਾਂ ਦੇ ਅਨੁਸਾਰ, ਕਲਾਈਮੇਟ ਚੇਂਜ ਦੇ ਕਰਕੇ ਇੱਦਾਂ ਦੇ ਜਿਹੜੇ ਸਾਈਕਲੋਨਸ ਤੇ ਜਿਹੜੇ ਹਰੀਕੇਨਸ ਆ, ਟੋਰਨੇਡੋਜ਼ ਆ, ਉਹਨਾਂ ਦਾ ਆંકੜਾ ਪਹਿਲਾਂ ਦੇ ਨਾਲੋਂ ਵੱਧ ਜਿਹੜਾ ਉਹ ਵਧਿਆ ਹੈਗਾ ਆ। ਕਹਿੰਦੇ ਵੀ ਇਸ ਇਲਾਕੇ ਦੇ ਵਿੱਚ 90 ਸਾਲ ਪਹਿਲਾਂ ਇੱਕ ਇਸ ਤਰੀਕੇ ਦਾ ਜਿਹੜਾ ਸਾਈਕਲੋਨ ਆਇਆ ਸੀ, ਜਿਸ ਨੇ ਸਾਰਾ ਦਾ ਸਾਰਾ ਇਹ ਟਾਪੂ ਹੀ ਨਸ਼ਟ ਜਿਹੜਾ ਉਹ ਕਰ ਦਿੱਤਾ ਸੀ। ਹੁਣ ਤੱਕ ਫਰਾਂਸ ਦੀ ਹੈਲਥ ਮਿਨਿਸਟਰੀ ਦੇ ਮੁਤਾਬਕ 14 ਜਾਣਿਆਂ ਦੀਆਂ ਉੱਥੇ ਮੌਤਾਂ ਕਨਫਰਮ ਹੋ ਚੁੱਕੀਆਂ ਆ, ਤੇ ਜਿਹੜੇ ਉੱਥੋਂ ਦੇ ਲੋਕ ਨੇ ਉਹ ਮੰਨਦੇ ਨੇ, ਕਹਿੰਦੇ ਵੀ ਇਹ ਆંકੜਾ 100 ਤੋਂ ਵੀ ਪਾਰ ਜਿਹੜਾ ਉਹ ਜਾ ਸਕਦਾ ਹੈਗਾ ਆ। ਉੱਦਾਂ ਜਿਹੜਾ ਇਹ ਫਰਾਂਸ ਤੋਂ 5000 ਮੀਲ ਦੂਰ ਆ, ਇਹ ਅਜੇ ਵੀ ਉਹਨਾਂ ਦੀ ਜਿਹੜੀ ਉਹ ਟੈਰੀਟਰੀ ਹੈ, ਜਿਸ ਦੇ ਉੱਤੇ ਫਰਾਂਸ ਦੇ ਜਿਹੜੇ ਸਰਕਾਰ ਆ ਉਹਨਾਂ ਦੇ ਅਧੀਨ ਜਿਹੜੀ ਉਹ ਚੱਲਦੀ ਆ। ਪਰ ਉੱਥੇ ਕਹਿੰਦੇ ਵੀ ਹਾਲਾਤ ਖਾਸੇ ਜਿਹੜੇ ਆ ਉਹ ਮਾੜੇ ਬਣੇ ਪਏ ਆ। ਇਹ ਇੰਡੀਅਨ ਓਸ਼ਨ 'ਚ ਪੈਂਦਾ ਆ, ਪਰ ਇਹ ਅਫਰੀਕਾ ਦੇ ਤੱਟ ਤੋਂ ਮੈਡਾਗਾਸਕਰ ਦੇ ਨਜ਼ਦੀਕ ਮਾਇਓਟੀ ਇੱਕ ਛੋਟਾ ਜਿਹਾ ਟਾਪੂ ਆ, ਜਿੱਥੇ ਇਹ ਹਾਲਾਤ ਜਿਹੜੇ ਉਹ ਮਾੜੇ ਬਣੇ ਪਏ ਆ। ਜੀ, ਉਧਰੋਂ ਬੇ ਏਰੀਏ ਦੇ ਵਿੱਚ ਜਿਹੜਾ ਤੁਸੀਂ ਟੋਰਨੇਡੋ ਦੀ ਗੱਲ ਕਰਦੇ ਹੋ, ਸਕੌਟਸ ਵੈਲੀ 'ਚ ਆਇਆ, ਜੋ ਕਿ 30 ਮੀਲ ਸੈਨੋਜ਼ੇ ਤੋਂ ਦੂਰ ਹੈਗਾ। ਨੈਸ਼ਨਲ ਵੈਦਰ ਸਰਵਿਸ ਨੇ ਇਹ ਦੱਸਿਆ ਵੀ ਬਹੁਤ ਸਾਰੇ ਲੋਕਾਂ ਦੀਆਂ ਕਾਰਾਂ ਉਲਟ ਗਈਆਂ, ਕਈ ਲੋਕ ਜ਼ਖਮੀ ਹੋ ਗਏ। ਸੈਵਰਲ ਪੀਪਲ ਵਰ ਟੇਕਨ ਟੂ ਹਸਪੀਟਲ ਵਿਦ ਇੰਜਰੀਜ਼, ਤੇ ਕਿਸੇ ਤਰ੍ਹਾਂ ਦੀ ਕੋਈ ਡੈਥ ਦੀ ਜਿਹੜੀ ਆ ਕੋਈ ਰਿਪੋਰਟ ਨਹੀਂ ਆਈ ਹੈਗੀ। ਐਮਰਜੈਂਸੀ ਮੈਡੀਕਲ ਟੀਮ ਨੂੰ ਪ੍ਰਾਇਓਰਟਾਈਜ਼ ਕੀਤਾ ਗਿਆ, ਤੇ ਟੋਰਨੇਡੋਜ਼ ਨੇ ਕਾਫੀ ਜ਼ਿਆਦਾ ਡੈਮੇਜ ਕੀਤਾ ਹੈ। ਪਹਿਲੀ ਵਾਰੀ ਸਕੌਟਸ ਵੈਲੀ 'ਚ ਆਇਆ। ਯੂਜ਼ਲੀ ਕੈਲੀਫੋਰਨੀਆ 'ਚ ਕਹਿੰਦੇ ਵੀ 11 ਦੇ ਕਰੀਬ ਟੋਰਨੇਡੋਜ਼ ਆਉਂਦੇ ਹੈਗੇ ਆ ਫਾਲ ਤਾਂ ਸਪਰਿੰਗ ਦੇ ਵਿੱਚ, ਪਰ ਇਸ ਏਰੀਏ ਦੇ ਵਿੱਚ ਪਹਿਲੀ ਵਾਰੀ ਆਏ ਹੈਗੇ ਆ। ਇਸ ਤੋਂ ਪਹਿਲਾਂ ਸ਼ਨੀਚਰਵਾਰ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਵੀ ਟੋਰਨੇਡੋ ਵਾਰਨਿੰਗ ਦਿੱਤੀ ਗਈ ਸੀ, ਤੇ ਉਹ ਤੋਂ ਬਾਅਦ ਫਿਰ 20 ਮਿੰਟਾਂ ਬਾਅਦ ਉਸ ਨੂੰ ਲਿਫਟ ਕਰ ਲਿਆ ਗਿਆ ਸੀ। ਜੀ ਬਿਲਕੁਲ। ਸੋ ਜਿੱਦਾਂ ਹਰਜੋਤ ਸਿੰਘ ਜੀ ਕੁਝ ਦਿਨ ਪਹਿਲਾਂ ਹੀ ਅਜੇ ਸੁਨਾਮੀ ਵਾਰਨਿੰਗ ਆ ਕੇ ਜਿਹੜੀ ਉੱਥੇ ਹਟੀ ਆ, ਤੇ ਹੁਣ ਜਿਹੜਾ ਇਹ ਟੋਰਨੇਡੋ ਵਾਲਾ ਮਸਲਾ ਆ ਉੱਧਰ ਬਣਿਆ ਆ, ਤੇ ਹਾਲਾਤ ਪਤਾ ਨਹੀਂ ਇਹ ਜਿਹੜੇ ਜਿਸ ਤਰੀਕੇ ਨਾਲ ਮੌਸਮ ਦੀਆਂ ਤਬਦੀਲੀਆਂ ਆਪਾਂ ਦੇਖ ਰਹੇ ਆ ਕੀ ਹੋਊਗਾ। ਸੋ ਰੁੱਖ ਵੀ ਬਹੁਤ ਡਿੱਗੇ ਆ, ਪਾਵਰ ਲਾਈਨ ਵੀ ਬਹੁਤ ਜ਼ਿਆਦੀਆਂ ਜਿਹੜੀਆਂ ਉਹ ਟੁੱਟੀਆਂ ਆ, ਤੇ ਜਿੱਦਾਂ ਤੁਸੀਂ ਦੱਸਿਆ ਵੀ ਗੱਡੀਆਂ ਵੀ ਜਿਹੜੀਆਂ ਉਹ ਉਲਟ ਗਈਆਂ। ਇੰਨਾ ਤੇਜ਼ ਹਵਾਵਾਂ ਜਿਹੜੀਆਂ ਸਕੌਟਸ ਵੈਲੀ ਦੇ ਵਿੱਚ ਇਸ ਟੋਰਨੇਡੋ ਦੇ ਕਰਕੇ ਜਿਹੜੀਆਂ ਉੱਥੇ ਲੋਕਾਂ ਨੂੰ ਚੱਲਣੀਆਂ ਪਈਆਂ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ, ਮਾੜੀ ਮੰਦਭਾਗੀ ਘਟਨਾ ਇੱਕ ਵਾਪਰੀ ਆ ਫਰੈਜ਼ਨੋ ਦੇ ਇਲਾਕੇ ਦੇ ਵਿੱਚ। ਕੈਲੀਫੋਰਨੀਆ ਦਾ ਜਿਹੜਾ ਸ਼ਹਿਰ ਫਰੈਜ਼ਨੋ ਆ, ਜਿੱਥੇ ਪੰਜਾਬੀ ਰੇਡੀਓ USA ਦਾ ਸਟੂਡੀਓ ਵੀ ਆ। ਕਹਿੰਦੇ ਵੀ ਐਤਵਾਰ ਦੀ ਰਾਤ ਨੂੰ 2 ਮੋਟਰਸਾਈਕਲ ਸਵਾਰ ਜਿਹੜੇ ਆ ਉਹ ਐਮਾਜ਼ੋਨ ਦੀ ਡਿਲੀਵਰੀ ਵੈਨ ਦੇ ਵਿੱਚ ਜਾ ਟਕਰਾਏ, ਜਿਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਉਹਨਾਂ ਦੀ ਮੌਤ ਜਿਹੜੀ ਉਹ ਹੋ ਗਈ ਆ। ਸੋ ਇਹ ਜਿਹੜੀ ਘਟਨਾ ਆ ਜੈਨਸਨ ਤੇ ਸਨੀਸਾਈਡ ਐਵੀਨਿਊ ਦੇ ਉੱਤੇ ਜਿਹੜੀ ਇਹ ਵਾਪਰੀ ਆ। ਫਰੈਜ਼ਨੋ ਪੁਲਿਸ ਦੇ ਲਿeutenant ਮਾਰਕਸ ਗ੍ਰੇ ਉਹਨਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਆ। ਇਹ ਕੱਲ ਰਾਤ 8:10 ਦੇ ਉੱਤੇ ਇਹ ਹਾਦਸਾ ਜਿਹੜਾ ਉਹ ਵਾਪਰਿਆ ਸੀਗਾ। ਕਹਿੰਦੇ ਵੀ ਜਦ ਆਫੀਸਰਸ ਉੱਥੇ ਪਹੁੰਚੇ ਤਾਂ 2 ਜਾਣੇ ਰੋਡ ਦੇ ਉੱਤੇ ਡਿੱਗੇ ਪਏ ਨਜ਼ਰ ਆ ਰਹੇ ਸੀ, ਜਿਨ੍ਹਾਂ ਨੂੰ ਲਾਈਫ ਸੇਵਿੰਗ ਮੈਜਰਸ ਪ੍ਰੋਵਾਈਡ ਕੀਤੇ ਗਏ, ਪਰ ਉਹਨਾਂ ਨੂੰ ਉੱਥੇ ਮ੍ਰਿਤ ਘੋਸ਼ਿਤ ਕੀਤਾ ਗਿਆ ਆ। 2 ਜਣੇ ਐਮਾਜ਼ੋਨ ਦੀ ਵੈਨ ਦੇ ਵਿੱਚ ਵੀ ਸੀਗੇ, ਪਰ ਉਹਨਾਂ ਦੇ ਕੋਈ ਸੱਟ ਜਿਹੜੀ ਆ ਉਹ ਨਹੀਂ ਲੱਗੀ ਹੈਗੀ। ਸੋ ਇਹ ਜਿਹੜੇ ਮੋਟਰਸਾਈਕਲ ਦੇ ਉੱਤੇ ਸੀਗੇ, ਕਹਿੰਦੇ ਵੀ ਇਹ ਸਾਊਥ ਨੂੰ ਜਾ ਰਹੇ ਸੀ, ਸਨੀ ਸਾਈਡ ਦੇ ਉੱਤੇ। ਐਮਾਜ਼ੋਨ ਦੀ ਵੈਨ ਜਿਹੜੀ ਆ ਉਹ ਸਨੀ ਸਾਈਡ ਦੇ ਉੱਤੇ ਆ ਰਹੀ ਸੀ ਬਰਡ ਐਵੀਨਿਊ ਤੋਂ, ਤੇ ਜਦ ਇਹ ਆਪਸ ਦੇ ਵਿੱਚ ਉੱਥੇ ਟਕਰਾ ਗਏ ਆ। ਗ੍ਰੇ ਜਿਹੜੇ ਪੁਲਿਸ ਅਫਸਰ ਆ ਉਹ ਦੱਸਦੇ ਨੇ ਵੀ ਜਿਹੜਾ ਮੋਟਰਸਾਈਕਲ ਸਵਾਰ ਸੀਗੇ ਉਹਨਾਂ ਨੇ ਹੈਲਮਟ ਨਹੀਂ ਸੀ ਪਹਿਨਿਆ ਹੋਇਆ। ਅੱਜ ਸਵੇਰੇ ਪੰਜਾਬੀ ਰੇਡੀਓ USA ਦੇ ਉੱਤੇ ਕਾਲ ਆਈ ਤੋਂ ਬਾਅਦ 'ਚ ਇਹ ਉਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ ਇਹ ਜਿਹੜੇ ਦੋਨੋਂ ਮੁੰਡੇ ਆ ਜੋ ਐਕਸੀਡੈਂਟ ਦੇ ਵਿੱਚ ਮ੍ਰਿਤ ਹੋਏ ਆ, ਉਹ ਪੰਜਾਬੀ ਮੂਲ ਦੇ ਜਿਹੜੇ ਉਹ ਮੁੰਡੇ ਸੀਗੇ, ਜੋ ਕਿ ਰਾਤ 8:10 ਦੇ ਉੱਤੇ ਜੈਨਸਨ ਐਵੀਨਿਊ ਤੇ ਜਿਹੜੀ ਸਨੀ ਸਾਈਡ ਐਵੀਨਿਊ ਆ ਉਹਨਾਂ ਦੇ ਵਿੱਚ ਜਿਹੜੀ ਐਮਾਜ਼ੋਨ ਦੀ ਡਿਲੀਵਰੀ ਵੈਨ ਦੇ ਨਾਲ ਟੱਕਰ ਹੋਣ ਤੋਂ ਬਾਅਦ 'ਚ ਉੱਥੇ ਉਹਨਾਂ ਦੀ ਮੌਤ ਹੋਈ ਹੈਗੀ ਆ।
ਜੀ ਬਿਲਕੁਲ, ਬਹੁਤ ਮਾੜੀ ਘਟਨਾ ਵਾਪਰੀ ਹੈ। ਕੱਲ ਰਾਤੀ ਇਹ ਵਾਪਰੀ ਹੈਗੀ 8:10 ਤੇ ਹਜੇ ਪੁਲਿਸ ਨੇ ਜਾਂ ਕਿਸੇ ਵੀ ਮੀਡੀਆ ਆਊਟਲੈਟ ਨੇ ਨਾਮ ਨਹੀਂ ਡਿਸਕਲੋਜ਼ ਕੀਤੇ ਹੈਗੇ। ਆਪਾਂ ਨੂੰ ਪੰਜਾਬੀ ਰੇਡੀਓ USA ਤੇ ਆਪਣੇ ਪੰਜਾਬੀ ਕਿਸੇ ਭਰਾ ਦਾ ਫੋਨ ਆਇਆ ਸੀ, ਕਹਿੰਦੇ ਵੀ ਦੋਨੋਂ ਹੀ ਮੁੰਡੇ ਆਪਣੇ ਪੰਜਾਬੀ ਸੀ, ਜਿਨ੍ਹਾਂ ਦੀ ਇਸ ਐਕਸੀਡੈਂਟ ਦੇ ਵਿੱਚ ਥਾਂ ਦੇ ਉੱਤੇ ਹੀ ਜਿਹੜੀ ਆ ਮੌਤ ਹੋ ਗਈ ਹੈਗੀ। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਰਨਵੀਰ ਸਿੰਘ ਜੀ, ਡਰੋਨਸ ਨੂੰ ਲੈ ਕੇ ਇਹ ਇੱਕ ਹੁਣ ਬਹੁਤ ਵੱਡਾ ਇਸ਼ੂ ਅਮਰੀਕਾ ਦੇ ਵਿੱਚ ਇਸ ਵਾਰੀ ਬਣ ਗਿਆ ਹੈਗਾ। ਤੇ ਨਿਊ ਹਰਜੋਤ ਜਰਸੀ ਸਿੰਘ ਜੀ, ਵਾਲੇ ਆਪਾਂ ਡਰੋਨ ਵਾਲੀ ਖਬਰ ਦੇ ਉੱਤੇ ਜਿਹੜਾ ਵੱਧ ਇੱਕ ਦੋ ਚੀਜ਼ਾਂ ਆਪਾਂ ਜਿਹੜੀ ਪਿਛਲੀ ਖਬਰ ਦੇ ਵਿੱਚ ਨਾਲ ਐਡ ਕਰ ਦਈਏ ਤੇ ਫਿਰ ਆਪਾਂ ਅਗਲੀ ਜਿਹੜੀ ਡਰੋਨ ਵਾਲੀ ਖਬਰ ਦੇ ਵੱਲ ਵਧਦੇ ਹਾਂ। ਜਿੱਦਾਂ ਪੁਲਿਸ ਨੇ ਦੱਸਿਆ ਵੀ ਉਹ ਹੈਲਮਟ ਤੋਂ ਬਗੈਰ ਸੀਗੇ। ਸੋ ਕੈਲੀਫੋਰਨੀਆ ਦੇ ਵਿੱਚ ਇਹ ਕਾਨੂੰਨ ਆ ਵੀ ਤੁਸੀਂ ਜਿਹੜਾ ਉਹ ਹੈਲਮਟ ਪਹਿਨ ਕੇ ਜਿਹੜਾ ਉਹ ਚਲਾਉਣਾ ਹੈ। ਹਾਲ ਦੀ ਘੜੀ ਐਕਸੈਪਸ਼ਨ ਜਿਹੜੀ ਆ ਉਹ ਨਹੀਂ ਹੈਗੀ। ਪੱਗ ਨੂੰ ਐਕਸੈਪਸ਼ਨ ਲੈਣ ਦੀ ਜਿਹੜੀ ਕੋਸ਼ਿਸ਼ ਚੱਲ ਰਹੀ ਆ, ਉਹ ਅਜੇ ਕਿਸੇ ਤਣ ਪੱਤਣ ਜਿਹੜੀ ਉਹ ਨਹੀਂ ਲੱਗੀ। ਉਹ ਵੀ ਇੱਕ ਵੱਖਰਾ ਜਿਹੜਾ ਉਹ ਮਸਲਾ ਬਣਿਆ ਸੀਗਾ। ਪਰ ਭਾਈ ਆਪਣੀ ਸੇਫਟੀ ਦਾ ਜਿਹੜਾ ਉਹ ਜ਼ਰੂਰ ਧਿਆਨ ਰੱਖਣ ਦੀ ਜਿਹੜੀ ਇਸ ਚੀਜ਼ ਦੇ ਵਿੱਚ ਜ਼ਰੂਰਤ ਹੈਗੀ ਆ। ਕਈ ਵਾਰੀ ਆਪਾਂ ਇਸ ਤਰੀਕੇ ਦੇ ਨਾਲ ਚੱਲਦੇ ਹਾਂ, ਜਿੱਦਾਂ ਹੁਣ ਮੋਟਰਸਾਈਕਲ ਦਾ ਰਿਵਾਜ ਆ, ਕਾਫੀ ਜ਼ਿਆਦਾ ਲੋਕ ਬਾਈਕਸ ਵਗੈਰਾ ਜਿਹੜਾ ਚਲਾਉਂਦੇ ਆ। ਕੋਈ ਐਸੀ ਗੱਲ ਨਹੀਂ, ਬਹੁਤ ਸੇਫ ਨੇ ਜੇ ਆਪਾਂ ਉਸ ਦੇ ਜਿਹੜੇ ਕਾਨੂੰਨ ਆ ਉਹਨਾਂ ਦੀ ਪਾਲਣਾ ਕਰੇ। ਕਈ ਵਾਰੀ ਜਿਹੜੇ ਫਰੀਕ ਐਕਸੀਡੈਂਟ ਆ, ਇੱਦਾਂ ਦੇ ਜਿਹੜੀਆਂ ਅਣਸੁਖਾਵੀਆਂ ਘਟਨਾਵਾਂ ਵੀ ਜਿਹੜੀਆਂ ਉਹ ਵਾਪਰ ਜਾਂਦੀਆਂ, ਵਾਪਰਦੀਆਂ ਪਹਿਲਾਂ ਵੀ ਰਹੀਆਂ ਆ, ਇੱਕ ਵਾਰੀ ਫਿਰ ਜਿਹੜੀ ਉਹ ਵਾਪਰ ਗਈ ਆ। ਇਹ ਮੰਦਭਾਗੀ ਗੱਲ ਹੋਈ ਆ ਵੀ ਦੋਨੋਂ ਜਿਹੜੇ ਨੌਜਵਾਨ ਆ ਉਹ ਪੰਜਾਬੀ ਮੂਲ ਦੇ ਸੀਗੇ। ਸਾਨੂੰ ਜਿੰਨਾ ਦੱਸਿਆ ਵੀ ਆਪਣੇ ਜਿਹੜੇ ਗੁਰੂ ਘਰ ਵਾਲਿਆਂ ਨੇ ਜਿਹੜੇ ਜਾਣਦੇ ਸੀਗੇ ਉਹਨਾਂ ਨੇ ਇੱਕ ਜਾਣਿਆਂ ਨੇ ਜਿਹੜਾ ਸਾਨੂੰ ਇਹ ਕਾਲ ਕਰਕੇ ਜਿਹੜੀ ਉਹ ਜਾਣਕਾਰੀ ਦਿੱਤੀ ਆ ਵੀ ਇਹ ਮੁੰਡੇ ਆਪਣੇ ਸੀਗੇ ਜਿਨ੍ਹਾਂ ਦਾ ਇਹ ਐਕਸੀਡੈਂਟ ਵਾਪਰਿਆ ਸੀ। ਸੋ ਜੇ ਨਾਮ ਜਾਂ ਸ਼ਨਾਖਤ ਜਿਹੜੀ ਉਹ ਨਹੀਂ ਕੀਤੀ ਗਈ। ਇਹ ਪਹਿਲੀ ਵਾਰ ਨਹੀਂ ਆ। ਵੈਸੇ ਬਾਈਕਸ ਨੂੰ ਓਵਰਆਲ ਲੋਕਾਂ ਦੇ ਮਨਾਂ ਦੇ ਵਿੱਚ ਥੋੜਾ ਜਿਹਾ ਰਿਸਕੀ ਜਿਹੜਾ ਉਹ ਮੰਨਿਆ ਜਾਂਦਾ ਆ। ਤੁਹਾਡਾ ਜਿਹੜਾ ਫੁੱਲ ਬਾਡੀ ਸੂਟ ਵਗੈਰਾ ਪਾਇਆ ਹੋਵੇ, ਤੁਸੀਂ ਫੁੱਲੀ ਪ੍ਰੋਟੈਕਟਡ ਹੋਵੋ, ਉਹ ਚੀਜ਼ਾਂ ਦਾ ਜ਼ਰੂਰ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਆ। ਆਪਾਂ ਨੂੰ ਇਹ ਵੀ ਪਤਾ ਵੀ ਜਿਹੜੇ ਆਪਾਂ ਆਏ ਆ ਉੱਥੋਂ ਪੰਜਾਬ ਤੋਂ ਆਏ ਆ, ਸਾਰੇ ਮੋਟਰਸਾਈਕਲ ਚਲਾਉਂਦੇ ਆਏ ਆ, ਸਾਰਿਆਂ ਨੂੰ ਮੋਟਰਸਾਈਕਲ ਜਿਹੜੇ ਉਹ ਚਲਾਉਣੇ ਆਉਂਦੇ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ, ਪਰ ਫਿਰ ਵੀ ਭਾਈ ਸੇਫਟੀ ਦਾ ਇੱਥੇ ਧਿਆਨ ਰੱਖੋ। ਰੀਜ਼ਨ ਇੱਥੇ ਇਹ ਆ ਹਰਜੋਤ ਸਿੰਘ ਜੀ ਵੀ ਮੋਟਰਸਾਈਕਲ ਵੀ ਵੱਡੇ ਨੇ, ਸਪੀਡਾਂ ਇਹਨਾਂ ਦੀਆਂ ਇੱਥੇ ਜ਼ਿਆਦੀਆਂ ਨੇ, ਜਿਹਦੇ ਕਰਕੇ ਕਈ ਵਾਰੀ ਬੰਦੇ ਨੂੰ ਨਾ ਪਤਾ ਲੱਗਦੇ ਹੋਏ ਵੀ ਤੇਜ਼ੀ ਦੇ ਨਾਲ ਜਿਹੜਾ ਉਹ ਮੋਟਰਸਾਈਕਲ ਵਗੈਰਾ ਉਹ ਚਲਾ ਲੈਂਦਾ ਆ ਤੇ ਇਦਾਂ ਦਾ ਜਿਹੜਾ ਕੋਈ ਐਕਸੀਡੈਂਟ ਆ ਉਹ ਵਾਪਰ ਜਾਂਦਾ ਆ। ਸੋ ਬੜੀ ਮਾੜੀ ਗੱਲ ਹੋਈ ਆ। ਕੀ ਉਮਰ ਸੀ, ਕਿੱਦਾਂ ਉਹਦੇ ਬਾਰੇ ਹੌਲੀ ਹੌਲੀ ਜਿਹੜਾ ਉਹ ਪਤਾ ਲੱਗੂਗਾ। ਪਰ ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਆ ਵੀ ਦੋ ਵੱਖ-ਵੱਖ ਪਰਿਵਾਰਾਂ ਦੇ ਸੀ ਜਾਂ ਇੱਕ ਪਰਿਵਾਰ ਦੇ ਸੀ, ਇਹਦੇ ਬਾਰੇ ਪਤਾ ਨਹੀਂ। ਪਰ ਇਹ ਆ ਵੀ ਦੋ ਚਿਰਾਗ ਜਿਹੜੇ ਆ ਉਹ ਪੰਜਾਬੀ ਨੌਜਵਾਨਾਂ ਦੇ ਜਿਹੜੇ ਇੱਥੇ ਬੁੱਝ ਗਏ ਆ ਇਸ ਐਕਸੀਡੈਂਟ ਦੇ ਜਿਹੜੇ ਉਹ ਚੱਲਦੇ ਆ। ਸੋ ਕਿਰਪਾ ਕਰਕੇ ਸਾਰੇ ਜਾਣੇ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਹੈ ਜੀ। ਸੋ ਅਜੇ ਤੱਕ ਇਹ ਨਹੀਂ ਪਤਾ ਚੱਲਿਆ ਵੀ ਫਾਲਟ ਕਿਹਨਾਂ ਦਾ ਸੀ, ਮੋਟਰਸਾਈਕਲ ਵਾਲਿਆਂ ਦਾ ਜਾਂ ਵੈਨ ਵਾਲਿਆਂ ਦਾ ਸੀ। ਪਰ ਇਹ ਰਾਤ ਨੂੰ ਵਾਪਰੀ ਆ। ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜਾ ਫ੍ਰਿਜ਼ਨੋ ਵਾਲਾ ਏਰੀਆ ਹੈ ਨਾ, ਸੈਂਟਰ ਵੈਲੀ, ਉਹਦੇ ਧੁੰਦ ਬਹੁਤ ਪੈਂਦੀ ਅੱਜ ਕੱਲ, ਬਹੁਤ ਜ਼ਿਆਦਾ ਪੈਂਦੀ। ਕਈ ਵਾਰੀ ਤਾਂ 10 ਫੁੱਟ ਤੇ ਵੀ ਨਹੀਂ ਦਿਸਦਾ ਹੈਗਾ। ਸੋ ਜਦੋਂ ਡਿਟੇਲ ਆਈ ਕੌਣ ਸੀਗੇ, ਸਾਰਾ ਉਹ ਆਪਾਂ ਤੁਹਾਡੇ ਨਾਲ ਉਸ ਟਾਈਮ ਦੇ ਉੱਤੇ ਸਾਂਝਾ ਕਰਾਂਗੇ ਜੀ। ਅਗਲੀ ਖਬਰ ਵੱਲ ਚੱਲੀਏ। ਹੁਣ ਡਰੋਨਸ ਨੂੰ ਲੈ ਕੇ ਆ। ਕਹਿੰਦੇ ਪਈ ਆਪਾਂ ਪਿਛਲੇ ਦਿਨੀ ਵੀ ਖਬਰ ਸਾਂਝੀ ਕੀਤੀ ਸੀ, ਬਹੁਤ ਸਾਰੇ ਡਰੋਨਸ ਈਸਟ ਕੋਸਟ ਦੇ ਵਿੱਚ ਦੇਖੇ ਗਏ ਆ ਲੋਕਾਂ ਨੂੰ, ਤੇ ਡਰੋਨ ਵੀ ਕਾਫੀ ਵੱਡੇ ਸਾਈਜ਼ ਦੇ ਆ, ਜਿੱਦਾਂ ਕਾਰ ਜਿੰਨੀ ਸਾਈਜ਼ ਹੋ ਸਕਦਾ ਜੀ। ਸੋ ਇਹਨੂੰ ਲੈ ਕੇ ਪਹਿਲਾਂ ਲੋਕਾਂ ਨੇ ਵੀ ਰੌਲਾ ਪਾਇਆ। ਫਿਰ ਜਿਹੜੇ ਉੱਥੇ ਦੇ ਰਿਪਬਲਿਕਨ ਨਿਊ ਜਰਸੀ ਦੇ ਅਸੈਂਬਲੀ ਮੈਂਬਰ ਪੌਲ ਕਨੀਟਰਾ, ਉਹਨਾਂ ਨੇ ਵੀ ਇਹ ਦੱਸਿਆ ਵੀ ਨਿਊਯਾਰਕ, ਕਨੈਟੀਕਟ, ਮੈਸੇਚਿਉਸੇਟਸ, ਪੈਂਸਲਵੇਨੀਆ, ਵਰਜੀਨੀਆ, ਇਹਨਾਂ ਥਾਵਾਂ ਦੇ ਵਿੱਚ ਇਹ ਜਿਹੜੇ ਡਰੋਨ ਆ ਦੇਖੇ ਗਏ ਹੈਗੇ ਆ। ਰਿਕ ਸਮਿਥ ਇੱਕ ਫਾਊਂਡਰ ਤੇ CEO ਹੈਗੇ ਐਕਸਨ ਦੇ, ਜੋ ਐਂਟੀ ਡਰੋਨ ਟੈਕਨੋਲੋਜੀ ਮੈਨੂਫੈਕਚਰ ਕਰਦੇ ਆ। ਸੋ ਡਰੋਨ ਨੂੰ ਸਿੱਟਣ ਵਾਲੀ ਵੀ ਟੈਕਨੋਲੋਜੀ ਹੈਗੀ ਆ। ਸੋ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡਰੋਨ ਆ ਉਹਨਾਂ ਨੂੰ ਆਮ ਲੋਕ ਜਿਹੜੇ ਆ ਉਹ ਕੋਸ਼ਿਸ਼ ਨਾ ਕਰਨ ਸਿੱਟਣ ਦੀ ਕਿਸੇ ਤਰੀਕੇ ਨਾਲ ਵੀ, ਤੇ ਉਹਦੇ ਨਾਲ ਕਾਫੀ ਜ਼ਿਆਦਾ ਡੈਮੇਜ ਹੋ ਸਕਦਾ, ਸੱਟ ਚੋਟ ਵੀ ਲੱਗ ਸਕਦੀ ਹੈਗੀ ਆ। ਕਹਿੰਦੇ ਪਈ ਕਈ ਜਿਹੜੇ ਡਰੋਨ ਆ ਉਹ ਦੇ ਕੈਨ ਟਰਨ ਇਨਟੂ ਏ ਮਿਜ਼ਾਈਲ। ਸੋ ਇਹ ਦੇਖਣ ਵਾਲੀ ਗੱਲਬਾਤ ਹੈਗੀ ਆ। ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਅਲੈਜੈਂਡਰੋ ਮਾਰਕੋਸ ਆ,
ਉਹਨਾਂ ਨੇ CNN ਦੇ ਵੋਲਫ ਲੇਜ਼ਰ ਉਹਨਾਂ ਨੂੰ ਇਹ ਦੱਸਿਆ ਵੀ ਜਿਹੜੇ ਡਰੋਨ ਇਸ ਟਾਈਮ ਅਸਮਾਨ ਦੇ ਵਿੱਚ ਦੇਖੇ ਜਾ ਰਹੇ ਹੈਗੇ ਆ ਉਹਨਾਂ ਨੂੰ ਨਾ ਸ਼ੂਟ ਕੀਤਾ ਜਾਵੇ। FBI ਆਲਰੇਡੀ ਜੋ ਆ ਉਸ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਤੇ ਉਹਨਾਂ ਨੂੰ ਜਿਹੜਾ ਆ ਉਹ ਪਾਚ ਕਰ ਰਹੀ ਹੈਗੀ ਆ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਜੋ ਰਜਿਸਟਰ ਕਰਦਾ ਆ ਰੈਗੂਲੇਟਡ ਡਰੋਨਸ ਨੂੰ, ਉਹਨਾਂ ਨੇ ਵੀ ਜੋ ਦੱਸਿਆ ਹੈਗਾ ਵੀ ਇਹ ਸੇਫਟੀ ਥ੍ਰੈਟ ਹੋ ਸਕਦਾ ਕਿਉਂਕਿ ਵੱਡੇ ਜਿਹੜੇ ਡਰੋਨ ਹੈਗੇ ਆ ਤੇ ਉਹਨਾਂ ਦੇ ਕੋਲ ਇਹ ਰਜਿਸਟਰਡ ਨਹੀਂ ਹੈਗੇ। CEO ਇੱਕ ਐਕਸਨ ਦੇ ਜੋ ਸਮੇਤਾ ਉਹਨਾਂ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਇਹ ਜਦੋਂ ਕਹਿੰਦੇ ਵੀ ਜੇ ਆਮ ਬੰਦਾ ਉਹਨਾਂ ਨੂੰ ਸਿੱਟਣ ਦੀ ਕੋਸ਼ਿਸ਼ ਕਰੇ ਤੇ ਉਹ ਸਪਾਇਰਲਿੰਗ ਕਰਕੇ ਜ਼ਿਆਦਾ ਡੈਮੇਜ ਕਰ ਸਕਦੇ ਆ, ਕਿਸੇ ਦੇ ਸੱਟ ਵੀ ਲੱਗ ਸਕਦੀ ਹੈਗੀ ਆ। ਤੇ ਐਕਸੀਡੈਂਟ ਹੋ ਸਕਦਾ। ਇੱਕ ਵਿਜੇ ਕੁਮਾਰ ਹੈਗੇ ਡੀਨ ਆਫ ਇੰਜੀਨੀਅਰਿੰਗ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਦੇ, ਉਹਨਾਂ ਨੇ ਕਿਹਾ ਵੀ ਸਮਾਲ ਡਾਰਕ ਆਬਜੈਕਟਸ ਲਾਈਕ ਡਰੋਨਸ ਜੋ ਅਸਮਾਨ ਦੇ ਵਿੱਚ ਹੈਗੇ ਆ ਉਹ ਐਕਸੀਡੈਂਟਲ ਹਾਰਮ ਕਰ ਸਕਦੇ ਹੈਗੇ ਆ। ਉਹ ਡਰੋਨਸ ਦੇ ਉੱਤੇ ਰਿਸਰਚ ਕਰਦੇ ਆ ਤੇ ਡਰੋਨਸ ਦੇ ਉੱਤੇ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਕੰਮ ਕੀਤਾ ਹੈਗਾ ਆ। ਤੇ ਕਹਿੰਦੇ ਵੀ ਜੇ ਕੋਈ ਗੋਲੀ ਵੀ ਉਹਨਾਂ ਨੂੰ ਮਾਰਨਾ ਚਾਹੇ ਤੇ ਕਿਸੇ ਦੇ ਜਿਹੜੀ ਆ ਸੱਟ ਚੋਟ ਲੱਗ ਸਕਦੀ ਹੈਗੀ ਆ, ਕਿਉਂਕਿ ਪਤਾ ਨਹੀਂ ਹੁਣ ਘੁੰਮਦੇ ਘੁੰਮਦੇ ਨੇ ਕਿੱਥੇ ਜਿਹੜਾ ਆ ਉਹ ਡਿੱਗਣਾ ਹੈਗਾ ਆ। ਦੂਸਰੇ ਪਾਸੇ ਐਂਡਰਿਊ ਸਟੈਂਗਲ ਜੋ ਹੈਗੇ ਟੌਰਨੀ ਤੇ ਸਾਬਕਾ ਨਿਊਯਾਰਕ ਸਿਟੀ ਦੇ ਪ੍ਰੋਸੀਕਿਊਟਰ ਆ, ਉਹਨਾਂ ਨੇ ਇਹ ਕਿਹਾ ਆ ਵੀ ਜੋ ਵੀ ਬੰਦੇ ਇਹ ਕਰ ਰਹੇ ਹੈਗੇ ਆ ਇਹ ਕ੍ਰਿਮੀਨਲ ਐਕਟੀਵਿਟੀ ਹੈਗੀ ਆ ਤੇ ਉਹਨਾਂ ਦੇ ਉੱਤੇ ਕ੍ਰਿਮੀਨਲ ਚਾਰजेस ਜਿਹੜੇ ਆ ਲਾਏ ਜਾਊਗੇ। ਕਹਿੰਦੇ ਪਈ ਇਟ ਇਜ਼ ਇਲੀਗਲ ਅੰਡਰ ਫੈਡਰਲ ਲਾ ਟੂ ਸ਼ੂਟ ਐਟ ਐਨ 에ਅਰਕ੍ਰਾਫਟ। ਇਹ ਉਹਨਾਂ ਨੇ ਇਹ ਵੀ ਦੱਸਿਆ ਹੈਗਾ ਆ ਸ਼ੂਟਿੰਗ ਐਟ ਐਨ ਅਨਮੈਨਡ 에ਅਰਕ੍ਰਾਫਟ ਇਹਦੀ ਜਿਹੜੀ ਆ ਸਿਵਲ ਪੈਨਲਟੀ ਇਹਦੇ ਤੇ ਪੈ ਸਕਦੀ ਹੈਗੀ ਆ। ਸੋ ਹੁਣ ਇਹ ਨਹੀਂ ਪਤਾ ਵੀ ਉਹਨਾਂ ਨੂੰ ਜਿਹੜਾ ਆ ਇਹ ਹੈ ਕਿਹਦੇ ਆ ਹਜੇ ਤੱਕ। ਇਹ ਬੜੀ ਹੈਰਾਨੀ ਵਾਲੀ ਵੈਸੇ ਗੱਲ ਆ ਵੀ ਅਮਰੀਕਾ ਉਦਾਂ ਕਹਿੰਦੇ ਵੀ ਸਾਨੂੰ ਵੀ ਸਭ ਕੁਝ ਪਤਾ ਲੱਗ ਜਾਂਦਾ ਦੁਨੀਆ ਦੇ ਵਿੱਚ ਕਿੱਥੇ ਕੀ ਹੁੰਦਾ ਹੈ ਕਿਵੇਂ ਆ, ਤੇ ਨਿਊ ਜਰਸੀ ਦੇ ਤੱਟ ਦੇ ਉੱਤੇ ਆ ਰਿਹਾ। ਉਧਰ ਟਰੰਪ ਉਹਨਾਂ ਨੇ ਮਜ਼ਾਕੀਆ ਲਹਿਜੇ ਦੇ ਵਿੱਚ ਬਰਗਰਾਂ ਦੀਆਂ ਫੋਟੋਆਂ ਡਰੋਨ ਦੇ ਨਾਲ ਲਾ ਕੇ ਤੇ ਥੱਲੇ ਜਿਹੜੇ ਕ੍ਰਿਸ ਕ੍ਰਿਸਟੀ ਆ ਉਹ ਖਾਂਦੇ ਹੋਏ ਨਜ਼ਰ ਆਏ ਵੀ ਇਹ ਡਰੋਨ ਦੇ ਨਾਲ ਰਾਸ਼ਨ ਜਿਹੜਾ ਆ ਕ੍ਰਿਸ ਕ੍ਰਿਸਟੀ ਮੰਗਾਉਂਦੇ ਆ ਤੇ ਉਹ ਜਿਹੜਾ ਉਹ ਛਕ ਰਿਹਾ ਆ। ਪਰ ਇੱਥੇ ਵਿੱਚ ਜਿਹੜੇ ਡੋਨਲਡ ਟਰੰਪ ਹੁਣਾਂ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਪਿਕ ਨੇ, ਉਹਨਾਂ ਨੇ ਕਿਹਾ ਵੀ ਇੱਥੋਂ ਇਹ ਪਤਾ ਲੱਗਦਾ ਵੀ ਅਮਰੀਕਾ ਦੀ 에ਅਰ ਸਪੇਸ ਸਿਕਿਉਰਿਟੀ ਦੇ ਵਿੱਚ ਗੈਪ ਆ। ਸੋ ਉੱਥੇ ਇਹ ਇੱਕ ਹੁਣ ਵੱਡੀ ਜਿਹੜੀ ਚਿੰਤਾ ਆ ਉਹ ਬਣੀ ਪਈ ਹੈਗੀ ਆ। ਆਇਰਨ ਡੋਮ ਵਰਗੀ ਚੀਜ਼ ਜਿਹੜੀ ਅਮਰੀਕਾ ਦੇ ਵਿੱਚ ਲਾਉਣ ਦੀ ਗੱਲ ਆਲਰੇਡੀ ਟਰੰਪ ਹੁਣਾਂ ਨੇ ਗੱਲ ਜਿਹੜੀ ਉਹ ਆਖੀ ਹੈਗੀ ਆ। ਇੰਨੇ ਦਿਨ ਹੋ ਗਏ ਆ। ਵੈਸੇ ਇਹ ਬੜੀ ਵੈਸੇ ਅਚੰਭੇ ਵਾਲੀ ਜਿਹੜੀ ਗੱਲ ਹੈਗੀ ਆ ਕੀ ਜਿਹੜੀ ਚੀਜ਼ ਆ। ਉਦਾਂ ਜੇ ਦੇਖਿਆ ਜਾਵੇ ਬੋਸਟਨ 에ਅਰਪੋਰਟ ਲਾਗੇ 2 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਆ, ਉਹ ਵੀ ਡਰੋਨ ਆਪਰੇਸ਼ਨ ਕਹਿੰਦੇ ਵੀ ਗਲਤ ਢੰਗ ਦੇ ਨਾਲ ਉੱਥੇ ਕਰ ਰਹੇ ਸੀ 에ਅਰਪੋਰਟ ਦੇ ਜਿਹੜਾ ਨਜ਼ਦੀਕ, ਉਹਨਾਂ ਨੂੰ ਇਹਨਾਂ ਨੇ ਫੜ ਲਿਆ ਹੈਗਾ ਆ। ਪਰ ਨਿਊ ਜਰਸੀ ਦੇ ਵਿੱਚ ਇਹ ਕੌਣ ਚਲਾ ਰਿਹਾ ਆ ਇਹਦੇ ਬਾਰੇ ਅਜੇ ਪਤਾ ਨਹੀਂ ਆ। ਲੋਕਾਂ ਨੇ ਕਈ ਤਰੀਕੇ ਦੀਆਂ ਜਿਹੜੀਆਂ ਥਿਊਰੀਜ਼ ਆ ਉਹ ਬਣਾਉਣੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਆ ਵੀ ਕੀ ਇਸ ਦੇ ਵਿੱਚ ਜੁੜਿਆ ਹੋ ਸਕਦਾ ਹੈਗਾ ਆ। ਕੋਈ ਏਲੀਅਨ ਵਾਲੇ ਪਾਸੇ ਨੂੰ ਜਿਹੜਾ ਆ ਉਹ ਆਪਣੀਆਂ ਕਿਆਸਰਾਈਆਂ ਲਾਉਣ ਤੁਰਿਆ ਹੋਇਆ ਆ, ਤੇ ਕੋਈ ਇਹ ਵੀ ਜਿਹੜਾ ਉਹ ਕਹਿ ਰਿਹਾ ਆ ਵੀ ਇਹਨਾਂ ਦੇ ਵਿੱਚ ਗੋਲੀਆਂ ਵੀ ਜਿਹੜੀਆਂ ਚਲਾਈਆਂ ਜਾ ਸਕਦੀਆਂ। ਸੋ ਨਿਊ ਜਰਸੀ ਦੇ ਵਿੱਚ ਰਹਿ ਰਹੇ ਲੋਕ ਆ ਉਹਨਾਂ ਨੂੰ ਜਿਹੜਾ ਆ ਉਹ ਜ਼ਰੂਰ ਇੱਕ ਡਰ ਵਰਗਾ ਮਾਹੌਲ ਬਣਿਆ ਪਿਆ ਆ। ਜਿੱਦਾਂ ਤੁਸੀਂ ਦੱਸਿਆ ਵੀ ਜਿਹੜੀ ਜੁਆਇੰਟ ਸਟੇਟਮੈਂਟ FBI ਤੇ DHS ਨੇ ਜਾਰੀ ਕੀਤੀ ਆ, ਕਹਿੰਦੇ ਵੀ ਨੈਸ਼ਨਲ ਸਿਕਿਉਰਿਟੀ ਜਾਂ ਪਬਲਿਕ ਸੇਫਟੀ ਨੂੰ ਇਸ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਖਤਰਾ ਨਹੀਂ ਹੈਗਾ। ਨੈਸ਼ਨਲ ਇੰਟੈਲੀਜੈਂਸ ਕਮੇਟੀ ਕਹਿੰਦੇ ਵੀ ਇਹ ਕਲਾਸੀਫਾਈਡ ਬਰੀਫਿੰਗ ਉਹਨਾਂ ਨੂੰ ਜਿਹੜੀ ਉਹ ਮਿਲਣੀ ਆ, ਫਿਰ ਉਸ ਦੇ ਵਿੱਚ ਪਤਾ ਲੱਗੂਗਾ। ਇੱਕ ਜਿਹੜਾ ਜਿਨ ਪੀਓ ਜ਼ਾਊ ਨਾਂ ਦਾ ਜਿਹੜਾ ਬੰਦਾ ਜਿਹੜਾ ਕਿ ਦਸੰਬਰ 9 ਦੇ ਵਿੱਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸੈਨ ਫਰਾਂਸਿਸਕੋ 에ਅਰਪੋਰਟ ਤੋਂ, ਉਹ ਚਾਈਨਾ ਨੂੰ ਜਿਹੜਾ ਉਹ ਜਾ ਰਿਹਾ ਸੀਗਾ। ਉਹਨੇ ਇੱਕ ਡਰੋਨ ਜਿਹੜਾ ਉਹ ਚਲਾਇਆ ਸੀ ਤੇ ਨੈਸ਼ਨਲ ਜਿਹੜਾ ਡਿਫੈਂਸ 에ਅਰ ਫੋਰਸ ਆ ਉਸ ਦੀ ਉਲੰਘਣਾ ਜਿਹੜੀ ਉਹ ਕੀਤੀ ਸੀਗੀ। ਸੋ ਡਰੋਨ ਦੇ ਨਾਲ ਜਸੂਸੀ ਕਰਨਾ ਇਹ ਪੁਰਾਣੀ ਗੱਲ ਨਹੀਂ, ਇਹ ਕੋਈ ਜਾਂ ਨਵੀਂ ਗੱਲ ਨਹੀਂ ਆ, ਇਹ ਕਾਦੀਆਂ ਜਿਹੜੀਆਂ ਉਹ ਚੱਲ ਰਹੀਆਂ ਆ। ਉਦਾਂ FAA ਦੇ ਮੁਤਾਬਕ 7,92,000 ਡਰੋਨ ਉਹਨਾਂ ਦੇ ਨਾਲ ਰਜਿਸਟਰਡ ਨੇ ਜਿਨ੍ਹਾਂ ਦੀ ਵਰਤੋਂ ਲੋਕ ਕਮਰਸ਼ੀਅਲ ਤੇ ਰੀਕ੍ਰੀਏਸ਼ਨਲ ਯੂਜ਼ ਦੇ ਲਈ
ਕਰਦੇ ਨੇ। ਬਹੁਤ ਸਾਰੇ ਜਿਹੜੇ ਫੋਟੋਗ੍ਰਾਫੀ, ਐਗਰੀਕਲਚਰ ਤੇ ਲਾ ਇਨਫੋਰਸਮੈਂਟ ਵਾਲੇ ਲੋਕ ਡਰੋਨਸ ਦੀ ਜਿਹੜੀ ਅਕਸਰ ਵਰਤੋਂ ਜਿਹੜੀ ਉਹ ਕਰਦੇ ਰਹਿੰਦੇ ਹੈਗੇ ਆ। ਸੋ ਇਹ ਕਹਿੰਦੇ ਵੀ ਮਿਸਟੇਕਨ ਆਈਡੈਂਟਿਟੀ ਦਾ ਜਿਹੜਾ ਮਸਲਾ ਇਸ ਦੇ ਵਿੱਚ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ, ਇਸ ਦੇ ਬਾਰੇ ਜਿਹੜਾ ਆ ਉਹ ਆਪਾਂ ਦੇਖਦੇ ਹਾਂ। ਵਾਈਟ ਹਾਊਸ ਦੇ ਨੈਸ਼ਨਲ ਸਿਕਿਉਰਿਟੀ ਕਮਿਊਨੀਕੇਸ਼ਨ ਐਡਵਾਈਜ਼ਰ ਜੌਨ ਕਰਬੀ ਜਿਹੜੀ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ ਇਹ ਹੁਣ ਕੇਸ ਜਿਹੜੇ ਮਿਸਟੇਕਨ ਆਈਡੈਂਟਿਟੀ ਦੇ ਹੋ ਸਕਦੇ ਆ। ਸਰਕਾਰ ਬੇਸਿਕਲੀ ਆਪਣਾ ਪੱਲਾ ਜਿਹੜਾ ਉਹ ਝਾੜ ਰਹੀ ਆ ਵੀ ਇਹਦੇ ਵਿੱਚ ਕੋਈ ਜਸੂਸੀ ਜਾਂ ਕੋਈ ਇਦਾਂ ਦੀ ਚੀਜ਼ ਨਹੀਂ ਆ। ਅੱਜ ਸਵੇਰੇ ਸਾਨੂੰ ਇੱਕ ਕਾਲ ਆ ਗਈ ਹਰਜੋਤ ਸਿੰਘ ਜੀ ਰੇਡੀਓ ਦੇ ਉੱਤੇ LA ਸਾਈਡ ਤੋਂ, ਉਹ ਕਹਿੰਦੇ ਅਸੀਂ ਵੀ ਉੱਥੇ ਡਰੋਨ ਦੇਖੇ। ਡਰੋਨ ਤਾਂ ਦੇਖੋ ਆਮ ਹੀ ਆ, ਨਾਰਮਲ ਜੀ ਗੱਲ ਹੀ ਆ, ਚੱਲਦੇ ਰਹਿੰਦੇ ਆ। ਡਰੋਨ ਦਾ ਲੋਕ ਵਿਆਹ ਦੇ ਉਡਾਈ ਜਾਂਦੇ ਆ। ਨਹੀਂ, ਉਹ ਉੱਡਦੇ ਹੀ ਆ ਜੀ, ਉਹ ਤਾਂ ਉਹਦੇ ਵਿੱਚ ਤਾਂ ਕੋਈ ਜਿਹੜਾ ਹੁਣ ਦੋ ਰਾਵਾਂ ਨਹੀਂ। ਹੁਣ ਇਹ ਨਹੀਂ ਨਾ ਪਤਾ ਵੀ ਇਹ ਕਿੱਦਾਂ ਦਾ ਜਿਹੜਾ ਇਸ ਚੀਜ਼ ਦੇ ਪਿੱਛੇ ਜਿਹੜੀ ਉਹ ਚੀਜ਼ ਕੀ ਜਿਹੜਾ ਉਹ ਹੋ ਸਕਦਾ ਹੈ। ਇਸੇ ਕਰਕੇ FFA ਤੇ ਬਾਕੀ ਸਾਰਿਆਂ ਨੇ ਕੀਤਾ ਵੀ ਕਿਤੇ ਸੱਚਮੁੱਚ ਹੀ ਕੋਈ ਜਿਹੜੇ ਛੋਟੇ ਜਹਾਜ਼ ਹੁੰਦੇ ਉਹਨਾਂ ਨੂੰ ਨਾ ਕੋਈ ਸ਼ੂਟ ਕਰਦਾ ਤਾਂ ਕਿਸੇ ਦੀ ਮੌਤ ਹੋ ਸਕਦੀ ਹੈ। ਇਸੇ ਕਰਕੇ ਉਹਨਾਂ ਨੇ ਕਿਹਾ ਵੀ ਕੋਈ ਵੀ ਜਿਹੜਾ ਉਹਨਾਂ ਨੂੰ ਨਾ ਸਿੱਟੇ, ਨਾ ਕੋਸ਼ਿਸ਼ ਨਾ ਕਰੇ। ਸੋ ਪਰ ਇਹ ਆ ਵੀ ਮਸਲਾ ਜ਼ਰੂਰ ਜਿਹੜਾ ਇਸ ਟਾਈਮ ਗੰਭੀਰ ਬਣਿਆ ਪਿਆ। ਚਰਚਾ ਜਿਹੜੀ ਆ ਇਸ ਤੇ ਖੂਬ ਜ਼ਿਆਦਾ ਜਿਹੜੀ ਇਸ ਟਾਈਮ ਬਟੋਰ ਲਈ ਆ। ਹੁਣ ਤੱਕ ਡਰੋਨਸ ਕੱਲੇ ਨਿਊ ਜਰਸੀ ਨਹੀਂ ਹਰਜੋਤ ਸਿੰਘ ਜੀ, ਨਿਊਯਾਰਕ, ਕਨੈਟੀਕਟ, ਪੈਂਸਲਵੇਨੀਆ, ਵਰਜੀਨੀਆ ਤੇ ਓਹਾਇਓ ਦੇ ਵਿੱਚ ਦੇਖੇ ਗਏ ਆ। ਪਹਿਲੀ ਕਨਸਪੀਰੇਸੀ ਥਿਊਰੀ ਦੇ ਤਹਿਤ ਇਰਾਨ ਨੇ ਛੱਡੇ ਸੀਗੇ, ਪਰ ਇਰਾਨ ਦੇ ਵੈਸਲ ਦੀ ਸੈਟੇਲਾਈਟ ਇਮੇਜ ਆ ਗਈ, ਉਹ ਤਾਂ ਇਰਾਨ ਦੇ ਵਿੱਚ ਤੁਰਿਆ ਫਿਰਦਾ। ਇੰਨੀ ਲੰਬੇ ਤੇ ਡਰੋਨ ਦੂਰੀ ਤੱਕ ਜਿਹੜੇ ਉਹ ਨਹੀਂ ਸਕਦੇ। ਸੋ ਉਹਨਾਂ ਦਾ ਨਾਂ ਤਾਂ ਵਿੱਚੋਂ ਜਿਹੜਾ ਨਿਕਲ ਗਿਆ, ਪਰ ਹੁਣ ਇਹ ਆ ਕਿੱਥੋਂ ਰਹੇ ਆ, ਜਾ ਕਿੱਥੇ ਰਹੇ ਆ, ਇਹ ਜਾਂ ਤਾਂ ਹੁਣ ਹਰਜੋਤ ਸਿੰਘ ਜੀ ਦੱਸ ਨਹੀਂ ਰਹੇ ਚੱਜ ਦੇ ਨਾਲ, ਜਾਂ ਫਿਰ ਇਹ ਨਾ ਹੋਵੇ ਇਹਨਾਂ ਦਾ ਆਪਣਾ ਹੀ ਕੋਈ ਸੀਕ੍ਰੇਟ ਵੈਪਨ ਹੋਵੇ ਜਿਹਦੀ ਇਹ ਟੈਸਟਿੰਗ ਕਰੀ ਜਾਂਦੇ ਆ ਤੇ ਬਾਅਦ ਚ ਪਤਾ ਲੱਗੂਗਾ ਆਪਾਂ ਨੂੰ ਵੀ ਇਸ ਦੇ ਵਿੱਚ ਕੀ ਜਿਹੜਾ ਉਹ ਹੋਇਆ। ਪੈਂਟਾਗਨ ਨੇ ਵੀ ਉਹ ਜਿਹੜੀਆਂ ਸਪੈਕੂਲੇਸ਼ਨਸ ਫੋਰਨ ਐਂਟੀਟੀ ਜਾਂ ਐਡਵਰਸਰੀ ਜਿੱਤੋਂ ਓਰੀਜਿਨੇਟ ਹੋਈਆਂ ਉਸ ਨੂੰ ਉਹਨਾਂ ਨੇ ਨਕਾਰਿਆ ਆ। ਸੋ ਹੁਣ ਮੇਰਾ ਤਾਂ ਇਹੀ ਲੱਗ ਰਿਹਾ ਵੀ ਸੂਈ ਤਾਂ ਉਧਰ ਨੂੰ ਜਾ ਰਹੀ ਆ ਵੀ ਇਹਨਾਂ ਦੇ ਆਪਣੇ ਹੀ ਹੋਣੇ ਆ, ਕੋਈ ਟੈਸਟਿੰਗ ਕਰੀ ਜਾਂਦੇ ਆ ਤੇ ਦੱਸਦੇ ਪਏ ਨਹੀਂ ਆ ਚੱਜ ਦੇ ਨਾਲ ਵੀ ਇਸ ਦੇ ਵਿੱਚ ਹੋ ਕੀ ਰਿਹਾ। ਪਰ ਪੋਲੀਟੀਸ਼ੀਅਨ ਤੇ ਲੋਕ ਇਸ ਟਾਈਮ ਕਾਹਲੇ ਪਏ ਆ ਵੀ ਪਤਾ ਲੱਗੇ ਵੀ ਇਹਨਾਂ ਡਰੋਨਸ ਦੇ ਪਿੱਛੇ ਅਸਲੀਅਤ ਹੈ ਕੀ ਆ। ਜੀ, ਅਗਲੀ ਖਬਰ ਵੱਲ ਚਲੀਏ, ਉਸ ਤੋਂ ਬਾਅਦ ਫਿਰ ਆਪਾਂ ਬ੍ਰੇਕ ਲਵਾਂਗੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ABC ਨਿਊਜ਼ ਨੂੰ ਸੂ ਕੀਤਾ ਸੀ। ਉਹਨਾਂ ਨੇ ਹੁਣ ਸੈਟਲਮੈਂਟ ਕਰ ਲਈ ਹੈਗੀ ਆ, $15 ਮਿਲੀਅਨ ਦੇ ਵਿੱਚ ਇਹ ਸੈਟਲਮੈਂਟ ਕੀਤੀ ਆ। ਸਰੋਤਿਆਂ ਨੂੰ ਦੱਸਦੇ ਜਾਈਏ ਵੀ ਮਾਰਚ 10, 2024 ਦੇ ਵਿੱਚ ਲਾ ਸੂਟ ਫਾਈਲ ਕੀਤਾ ਗਿਆ ਸੀ ਪ੍ਰੈਜ਼ੀਡੈਂਟ ਟਰੰਪ ਹੋਣਾ ਵੱਲੋਂ, ਜਦੋਂ ABC ਨਿਊਜ਼ ਦੇ ਕਮੈਂਟੇਟਰ ਹੈਗੇ ਜੌਰਜ ਸਟੈਫਨੋਪਲਸ, ਉਹਨਾਂ ਨੇ ਇਹ ਕਿਹਾ ਸੀ ਵੀ ਜੋ ਟਰੰਪ ਹੋਣੀ ਆ ਉਹ ਰੇਪ ਕੇਸ ਦੇ ਵਿੱਚ ਲਾਇਬਲ ਹੈਗੇ ਆ, ਜੀਨ ਕੈਰਲ ਜੋ ਸਿਵਲ ਕੇਸ ਹੋਇਆ ਸੀ। ਟਰੰਪ ਉਹਨਾਂ ਨੇ ਡਿਨਾਈ ਕੀਤਾ ਸੀ, ਕਹਿੰਦੇ ਵੀ ਇਹਦਾ ਰੇਪ ਨਾਲ ਕੋਈ ਲੈਣਾ ਦੇਣਾ ਨਹੀਂ। ਬਾਅਦ ਦੇ ਵਿੱਚ ਜੂਰੀ ਨੇ ਫਾਈਂਡ ਆਊਟ ਕੀਤਾ ਸੀ ਵੀ ਟਰੰਪ ਉਹਨਾਂ ਨੇ ਸੈਕਸ਼ੂਅਲੀ ਅਬਿਊਜ਼ ਕੀਤਾ ਸੀ ਕੈਰਲ ਨੂੰ, ਜਿਹਦੇ ਕਰਕੇ ਉਹਨਾਂ ਨੂੰ ਲਾਇਬਲ ਕੀਤਾ ਜਾ ਸਕਦਾ ਸੀ ਫॉर ਬੈਟਰੀ। ਦੋ ਕਹਿੰਦੇ ਵੀ ਇਹਦੇ ਵਿੱਚ ਕੋਈ ਨਹੀਂ ਲੱਭਿਆ ਸੀ ਵੀ ਉਹਨਾਂ ਨੇ ਉਹਦਾ ਜਿਹੜਾ ਪ੍ਰੂਵ ਕਰ ਸਕੇ ਵੀ ਰੇਪ ਕੀਤਾ ਸੀ। ਸੋ ਜਿਸ ਟਾਈਮ ਦੇ ਉੱਤੇ ਜੌਰਜ ਸਟੈਫਨੋਪਲਸ ਜੋ ਸ਼ੋਅ ਕਰ ਰਿਹਾ ਸੀ, ਉਹਨਾਂ ਨੇ ਇਸ ਸ਼ਬਦ ਨੂੰ, ਰੇਪ ਨੂੰ ਘੱਟੋ ਘੱਟ 10 ਵਾਰ ਰਿਪੀਟ ਕੀਤਾ ਸੀ, ਜਦ ਕਿ ਉਹਨਾਂ ਨੂੰ ਪਤਾ ਸੀ ਵੀ ਇਹ ਚੀਜ਼ ਗਲਤ ਹੈਗੀ ਆ। ਹੁਣ ਕਿਉਂਕਿ ਸਾਰਿਆਂ ਨੂੰ ਪਤਾ ਹੈ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਆ ਰਹੇ ਆ, ਸੋ ਹੁਣ ਖਤਰਾ ਵੀ ਹੋਊਗਾ ਵੀ ਸਾਡੇ ਕਿਤੇ ਚੈਨਲ ਨੂੰ ਕੋਈ ਪ੍ਰੋਬਲਮ ਨਾ ਆਵੇ, ਤੇ ਇਹਨਾਂ ਨੇ ਜੋ ਆ $15 ਮਿਲੀਅਨ ਦੇ ਵਿੱਚ ਉਹ ਸੈਟਲਮੈਂਟ ਕਰ ਰਹੀ ਹੈਗੀ ਆ। ਪਰ ਜੌਰਜ ਸਟੈਫਨੋਪਲਸ ਜੋ ਆ ਉਹਨਾਂ ਨੇ ਜਿਹੜਾ ਪਿਛਲੇ ਵੀਕ ਉਹਨਾਂ ਦਾ ਪ੍ਰੋਗਰਾਮ ਸੀ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਹਦੇ ਬਾਬਤ ਜਿਹੜੀ ਗੱਲ ਆ ਉਹ ਨਹੀਂ ਕੀਤੀ। ਬਹੁਤ ਸਾਰੇ ਜਿਹੜੇ ਲੈਫਟ ਲੀਨਿੰਗ ਮੀਡੀਆ ਵਾਲੇ ਆ ਉਹ ਕਹਿੰਦੇ ਵੀ ਇਹ ਟਾਈਮਿੰਗ ਗਲਤ ਆ, ਵੀ ਜੇ ਸੈਟਲ ਕਰਨਾ ਸੀ ਜਾਂ ਪਹਿਲਾਂ ਕਰਦੇ ਜਾਂ ਨਾ ਕਰਦੇ, ਪਰ ਇਹ ਡਰ ਦੇ ਮਾਰੇ ਜਿਹੜਾ ਆ ਇਹਨਾਂ ਨੇ ਹੁਣ ਸੈਟਲ ਕੀਤਾ ਹੈਗਾ ਆ। ਨਹੀਂ, ਇਹਨਾਂ ਨੇ ਕਿਹਾ ਸੀ ਨਾ ਟਰੰਪ ਹੋਣਾ ਨੇ ਵੀ ਇਹਨਾਂ ਦਾ ਲਾਇਸੈਂਸ ਜਿਹੜਾ ਰੱਦ ਕਰ ਦੇਣਾ ਚਾਹੀਦਾ, ਤੇ ਫਿਰ ਤਰੇਲੀਆਂ ਤਾਂ ਉਹਨਾਂ ਨੂੰ ਆਉਣੀਆਂ ਹੀ ਸੀਗੀਆਂ। ਸੋ ਇਸੇ ਲਈ ਸ਼ਾਇਦ ਉਹ ਕਹਿੰਦੇ ਵੀ ਭਾਈ ਪਹਿਲੋਂ ਸੈਟਲ ਕਰ ਲਓ, ਇਸ ਤੋਂ ਪਹਿਲਾਂ ਪਟਾਕਾ ਹੀ ਜਿਹੜਾ ਪੈ ਜਾਵੇ, ਚੈਨਲ ਤੋਂ ਹੀ ਹੱਥ ਜਿਹੜਾ ਉਹਨਾਂ ਨੂੰ ਧੋਣਾ ਪੈ ਜਾਵੇ ਜੀ। ਤੇ ਹਰਜੋਤ ਸਿੰਘ ਜੀ, ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਫਿਰ ਵਾਪਸ। ਤੇ ਜਿਹੜੇ ਦੋ ਨੌਜਵਾਨਾਂ ਦੀ ਆਪਾਂ ਖਬਰ ਕੀਤੀ ਸੀ ਉਹਦੇ ਬਾਰੇ ਕੁਝ ਹੋਰ ਜਾਣਕਾਰੀਆਂ ਆਪਣੇ ਕੋਲ ਪਹੁੰਚ ਰਹੀਆਂ ਆ, ਉਹ ਬ੍ਰੇਕ ਤੋਂ ਬਾਅਦ ਆਪਾਂ ਜਿਹੜੀਆਂ ਉਹ ਜਾਣਕਾਰੀਆਂ ਸਾਂਝੀਆਂ ਕਰਦੀਆਂ। ਜਿਹੜੀ ਫਰੈਜ਼ਨੋ ਦੇ ਵਿੱਚ ਇਹ ਦੁਰਘਟਨਾ
ਦੇ ਵਿੱਚ 2 ਜਣਿਆਂ ਦੀ ਮੌਤ ਹੋਈ ਆ। ਉਸ ਬਾਰੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਇਸ ਬਾਰੇ ਹੋਰ ਗੱਲ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਜੀ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਰਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ, ਜਿਹੜੀ ਆਪਾਂ ਖਬਰ ਪਹਿਲਾਂ ਕਰ ਰਹੇ ਸੀਗੇ ਵੀ ਫਰੈਜ਼ਨੋ ਦੇ ਵਿੱਚ ਜਿਹੜਾ ਐਕਸੀਡੈਂਟ ਵਾਪਰਿਆ, ਦੋ ਜਿਹੜੇ ਪੰਜਾਬੀ ਮੋਟਰਸਾਈਕਲ ਸਵਾਰ ਜਿਨ੍ਹਾਂ ਦਾ ਐਮਾਜ਼ੋਨ ਦੇ ਡਿਲੀਵਰੀ ਟਰੱਕ ਦੇ ਵਿੱਚ ਟੱਕਰ ਹੋਣ ਦੇ ਨਾਲ ਕੱਲ ਐਤਵਾਰ ਦੀ ਰਾਤ 8 ਵਜੇ ਜੈਨਸਨ ਤੇ ਸਨੀਸਾਈਡ ਐਵਨਿਊ ਦੇ ਉੱਤੇ ਐਕਸੀਡੈਂਟ 'ਚ ਮੌਤ ਹੋਈ ਸੀ, ਜਿਸ ਬਾਰੇ ਬਾਅਦ 'ਚ ਆਪਾਂ ਨੂੰ ਪਤਾ ਲੱਗਾ ਸੀਗਾ। ਜਗਰੂਪ ਸਿੰਘ ਹੋਣਾ ਨੇ ਆਪਾਂ ਨੂੰ ਕਾਲ ਕਰਕੇ ਇਹ ਜਾਣਕਾਰੀ ਦਿੱਤੀ ਸੀ ਤੇ ਉਹ ਆਪਣੇ ਨਾਲ ਜੁੜੇ ਆ, ਸ਼ਾਇਦ ਹੋਰ ਜਿਹੜੀ ਜਾਣਕਾਰੀ ਆ ਉਸ ਬਾਬਤ ਆਪਣੇ ਨਾਲ ਜਿਹੜੀ ਉਹ ਸਾਂਝ ਪਾਉਣਗੇ। ਜਗਰੂਪ ਸਿੰਘ ਜੀ, ਹਾਂਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਜੀ। ਸੋ ਜਗਰੂਪ ਜੀ, ਕੀ ਪਤਾ ਲੱਗਾ ਆ ਇਸ ਜਿਹੜੇ ਉਹ ਐਕਸੀਡੈਂਟ ਦੇ ਬਾਰੇ? ਆਈ ਨੋ ਅਜੇ ਮੀਡੀਆ ਦੇ ਵਿੱਚ ਜਾਂ ਹੋਰ ਪਾਸੇ ਤਾਂ ਨਹੀਂ ਇਨਫੋਰਮੇਸ਼ਨ ਆਈ। ਤੁਸੀਂ ਦੱਸ ਰਹੇ ਸੀ ਤੁਹਾਡੇ ਜਾਣਕਾਰ ਸੀਗੇ ਜਾਂ ਕਿੱਦਾਂ, ਕੀ ਇਨਫੋਰਮੇਸ਼ਨ ਹੈ ਤੁਹਾਡੇ ਕੋਲ ਇਸ ਐਕਸੀਡੈਂਟ ਦੇ ਬਾਰੇ? ਹਾਂਜੀ ਰਾਜਕਰਨ ਸਿੰਘ ਜੀ, ਬੜੀ ਮਾੜੀ ਖਬਰ ਆਈ ਹੈ। ਇਹ ਅਸੀਂ ਗੁਰਦੁਆਰਾ ਸਾਹਿਬ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਸਾਰੇ ਸੰਗਤੀ ਰੂਪ ਚ ਸੇਵਾਵਾਂ ਨਿਭਾਉਂਦੇ ਆ ਰਹੇ ਹਾਂ ਲੰਮੇ ਸਮੇਂ ਤੋਂ ਪਰਿਵਾਰਾਂ ਨਾਲ ਰਲ ਕੇ। ਇਹ ਬੱਚੇ ਦੋਨੋਂ ਮੇਰੇ ਕੋਲੇ 10 ਸਾਲਾਂ ਤੋਂ ਪੰਜਾਬੀ ਪੜ੍ਹਦੇ ਰਹੇ ਆ, ਗੱਤਕਾ ਸਿੱਖਦੇ ਰਹੇ ਆ, ਬੜੇ ਬੀਬੇ ਬੱਚੇ ਸੀਗੇ। ਕੱਲ ਬੱਚੇ ਦਾ ਇੱਕ ਦਾ ਹਰਜਾਪ ਸਿੰਘ ਦਾ ਜਨਮ ਦਿਨ ਸੀ, ਉਹਦੇ ਸੰਬੰਧ ਚ ਗੁਰਦੁਆਰਾ ਸਾਹਿਬ ਤੋਂ ਵੀ ਥੋੜਾ ਛੇਤੀ ਆ ਗਏ ਸੀਗੇ ਤੇ ਘਰ ਆ ਕੇ ਬੱਚਿਆਂ ਨੇ ਪਹਿਲਾਂ ਇੱਕ ਜਿਹਦੇ ਬੱਚੇ ਦਾ ਘਰ ਜਨਮ ਦਿਨ ਸੀ ਉਹਦੇ ਘਰ ਰੁਕੇ, ਫਿਰ ਦੂਸਰੇ ਬੱਚੇ ਦੇ ਘਰ ਚਲੇ ਗਏ। ਉਧਰ ਹੀ ਮਾਤਾ ਪਿਤਾ ਜਿਹੜੇ ਬੱਚੇ ਦਾ ਜਨਮ ਦਿਨ ਸੀ ਹਰਜਾਪ ਸਿੰਘ ਦਾ, ਉਹ ਅੰਤਰਪ੍ਰੀਤ ਸਿੰਘ ਦੇ ਘਰ ਚਲੇ ਗਏ। ਉੱਥੇ ਇਹਨਾਂ ਨੇ ਇਕੱਠਿਆਂ ਬਾਣੀ ਪੜ੍ਹੀ, ਅਰਦਾਸ ਕੀਤੀ, ਸ਼ਾਮ ਦਾ ਨਿਤਨੇਮ ਕੀਤਾ, ਗੱਲਾਂ ਬਾਤਾਂ ਕੀਤੀਆਂ। ਕੁਝ ਸਮਾਂ ਪਰਿਵਾਰ ਇਕੱਠੇ ਬੈਠੇ ਗੱਲਾਂ ਕਰਦੇ ਰਹੇ। ਜਦੋਂ ਜਾਣ ਦੀ ਵਾਰੀ ਆਈ ਤਾਂ ਪਿਤਾ ਜੀ ਨੂੰ ਕਹਿਣ ਲੱਗਾ ਅੰਤਰਪ੍ਰੀਤ ਸਿੰਘ ਵੀ ਮੈਂ ਬਾਈਕ ਤੇ ਗੇੜਾ ਲਾ ਲਵਾਂ। ਉਹਨਾਂ ਨੇ ਮਨਾ ਕੀਤਾ, ਪਰ ਇਹ ਸੀਗਾ ਵੀ ਉਹ ਬਾਈਕ 15 ਸਾਲ ਦਾ ਇਹ ਬੱਚੇ ਸੀ, ਇੱਕ 14 ਦਾ, ਇੱਕ 15.5 ਦਾ, ਇੱਕ ਕੱਲ 14 ਦਾ ਹੋਇਆ ਸੀ। ਉਹ ਬਾਈਕ ਦੇ ਉੱਤੇ ਲੋਕ ਮਤਲਬ ਘਰਾਂ ਦੇ ਵਿੱਚ ਸਰਕਲ ਚ ਘੁੰਮਦੇ ਸੀ। ਪਤਾ ਨਹੀਂ ਕਿਵੇਂ ਮਹਾਰਾਜ ਦੀ ਜੋ ਰਜਾ ਸੀ, ਕੱਲ ਬੱਚੇ ਚਰਚ ਤੇ ਜਿਹੜਾ ਸਨੀ ਸਾਈਡ ਨੂੰ ਵਾਲੀ ਦੇ ਉੱਤੇ ਜਾਂਦੇ ਹੋਏ ਚਰਚ ਨੂੰ ਕ੍ਰਾਸ ਕਰਕੇ ਜੈਨਸਨ ਸਾਈਡ ਨੂੰ ਮੋਟਰਸਾਈਕਲ ਬਾਈਕ ਲੈ ਕੇ ਚਲੇ ਗਏ। ਮੂਹਰਿਓਂ ਐਮਾਜ਼ੋਨ ਦੀ ਜਿਹੜੀ ਡਿਲੀਵਰੀ ਵੈਨਾਂ ਹੁੰਦੀਆਂ ਨੇ ਲੋਕਲ ਘਰਾਂ 'ਚ ਡਿਲੀਵਰੀ ਕਰਦੀਆਂ, ਉਹਨੇ ਸਟਾਪ ਸਾਈਨ ਮਿਸ ਕਰਕੇ ਸਿੱਧੀ ਵੈਨ, ਕਿਉਂਕਿ ਰਾਤੀ ਅਸੀਂ ਫਿਰ ਲੋਕੇਸ਼ਨ ਤੇ ਵੀ ਜਾ ਕੇ ਆਏ, ਪਹਿਲਾਂ ਤਾਂ ਪੁਲਿਸ ਨੇ ਉਹ ਸਾਰਾ ਏਰੀਆ ਕਵਰ ਕੀਤਾ ਜਦ ਤੱਕ ਬੋਡੀ ਨਹੀਂ ਚੱਕੀਆਂ। ਹਾਂਜੀ,
ਤੇ ਉਸ ਤੋਂ ਉਪਰੰਤ ਫਿਰ ਜਦੋਂ 11 ਕੁ ਵਜੇ 11:30 ਵਜੇ ਫਿਰ ਉਹਨਾਂ ਨੇ ਮੈਸੇਜ ਆ ਗਿਆ ਵੀ ਬੋਡੀ ਲੈ ਗਏ। ਫਿਰ ਅਸੀਂ ਆਖਿਆ ਵੀ ਸ਼ਾਇਦ ਹੁਣ ਅਲਾਓ ਕਰਨ। ਅਸੀਂ ਦੇਖ ਕੇ ਆਏ ਹਾਂ ਵੈਨ ਦੇ ਬੱਚਿਆਂ ਨੇ ਲੈਫਟ ਸਾਈਡ ਨੂੰ ਜਾਣ ਦੀ ਕੋਸ਼ਿਸ਼ ਕੀਤੀ ਹੋਈ ਆ, ਕਿਉਂਕਿ ਜਿਹੜੀ ਵਿਚਾਲੀ ਜਗ੍ਹਾ ਉੱਥੇ ਜਾ ਕੇ ਵੈਨ 'ਚ ਵੱਜਿਆ। ਵੈਨ ਬਿਲਕੁਲ ਉਵੇਂ ਦੋਨੋਂ ਲਾਈਨਾਂ ਬਲੌਕ ਕਰੀ ਖੜੀ ਸੀ। ਮੂਹਰਲੇ ਪਾਸੇ ਡੋਰ ਦੇ ਕੋਲੇ ਬੱਚਿਆਂ ਦਾ ਜਿਹੜਾ ਬਾਈਕ ਆ ਟੀ-ਬੋਨ ਵੱਜ ਹੋਇਆ ਗਿਆ। ਮਤਲਬ ਇਹਨਾਂ ਨੇ ਹਾਂ, ਉਹਦੇ ਵਿੱਚ ਬੱਚੇ ਹਾਂਜੀ ਉੱਥੇ ਫਿਰ ਸਿਰ ਦੇ ਵਿੱਚ ਸੱਟ ਵੱਜਣ ਕਰਕੇ ਦੋਨਾਂ ਬੱਚਿਆਂ ਦੀ ਮੌਕੇ ਤੇ ਹੀ ਔਨ ਦਾ ਸਪੌਟ ਜਿਹੜੀ ਆ ਸਰੀਰ ਪੂਰੇ ਹੋ ਗਏ। ਛੋਟੀ ਉਮਰ ਦੇ ਬਹੁਤ ਹੀ ਗੁਰਸਿੱਖ ਹਲਕੀ ਉਮਰ, ਦੇਖੋ ਖੁਸ਼ੀ ਦਾ ਦਿਨ ਸੀ ਕਿੱਦਾਂ ਸ਼ੋਕ ਦੇ ਵਿੱਚ ਬਦਲ ਗਿਆ, ਪਤਾ ਹੀ ਨਹੀਂ ਲੱਗਦਾ ਜੀ। ਸਮਾਂ ਏਡਾ ਰਾਜਕਰਨ ਸਿੰਘ ਜੀ, ਇਹ ਚੌਥੀ ਵੱਡੀ ਖਬਰ ਆ ਜੀ ਆਪਣੇ ਇਸ ਫ੍ਰਿਜਨੋ ਇਸ ਹਫ਼ਤੇ ਦੇ ਵਿੱਚ। ਪਹਿਲਾਂ ਸਾਡੀ ਭੈਣ ਐਮੀ ਗਿੱਲ ਜਿਹੜੇ ਕਿ ਰੀਅਲ ਸਟੇਟ ਦਾ ਕੰਮ ਕਰਦੇ ਸੀ, ਉਹ ਇੱਕਦਮ ਸਡਨਲੀ ਚਲੇ ਗਏ। ਉਸ ਤੋਂ ਉਪਰੰਤ ਪਿਛਲੇ 3 ਦਿਨ ਪਹਿਲਾਂ ਦੀ ਗੱਲ ਆ, ਨਿਰਮਲ ਸਿੰਘ ਵੀਰ ਸਾਨੇ ਪੰਜਾਬ ਦਾ ਮਾਲਕ ਓਨਰ, ਉਹ ਸੁੱਤਾ ਪਿਆ ਜੰਗ ਉਮਰ 'ਚ 34 ਸਾਲ ਦੀ 'ਚ ਰਹਿ ਗਿਆ। ਚਲੋ ਇਹ ਬੱਚਿਆਂ ਦਾ ਹੁਣ ਹਨਾ, ਸੋ ਸਿੱਖ ਭਾਈਚਾਰੇ ਲਈ ਇਹ ਕਾਫੀ ਸੋਗ ਦੀ ਗੱਲ ਆ। ਤੇ ਬਿਲਕੁਲ ਥੈਂਕ ਯੂ ਜਗਰੂਪ ਜੀ, ਤੁਸੀਂ ਇਹ ਜਾਣਕਾਰੀ ਜਿਹੜੀ ਦਿੱਤੀ ਆ। ਬੜੀ ਅਫਸੋਸ ਵਾਲੀ ਗੱਲ ਆ ਵੀ ਇਹ ਘਟਨਾ ਜਿਹੜੀ ਇਹ ਵਾਪਰੀ ਆ। ਦੇਖੋ ਜਿਹੜਾ ਹੁਣ ਚਲੇ ਗਿਆ, ਆਪਾਂ ਮੁੜ ਕੇ ਤਾਂ ਉਹਨਾਂ ਨੂੰ ਨਹੀਂ ਜਿਹੜਾ ਉਹ ਲਿਆ ਸਕਦੇ। ਪਰਿਵਾਰ ਨੂੰ ਬਹੁਤ ਜ਼ਿਆਦਾ ਇਸ ਟਾਈਮ ਦਿਲਾਸੇ ਦੀ ਜਿਹੜੀ ਉਹ ਲੋੜ ਆ। ਹਰ ਇੱਕ ਜਣਾ ਭਾਈ ਉਹਨਾਂ ਦਾ ਮੋਢੇ ਨਾਲ ਮੋਢਾ ਜਿਹੜਾ ਉਹ ਜੋੜ ਕੇ, ਕਿਉਂਕਿ ਭਾਵਨਾਤਮਕ ਇਮੋਸ਼ਨਲ ਤੌਰ ਦੇ ਉੱਤੇ ਜਿਹੜੀ ਇਸ ਟਾਈਮ ਉਹਨਾਂ ਨੂੰ ਸਭ ਤੋਂ ਜ਼ਿਆਦਾ ਬਿਲਕੁਲ ਜੀ। ਰਾਤ ਪਰਿਵਾਰ ਤਕਰੀਬਨ ਦੋਨੋਂ ਪਰਿਵਾਰਾਂ ਵੱਲ ਵੰਡ ਕੇ ਬੈਠੇ ਆ ਜੀ। ਸਾਰੇ ਪਰਿਵਾਰਾਂ ਦੇ ਵਿੱਚ ਬੱਚੇ ਹਨਾ, ਬੱਚੇ ਵੀ ਛੁੱਟੀਆਂ ਕਰਕੇ, ਕਿਉਂਕਿ ਨਾਲ ਜਿਹੜੇ ਪੜ੍ਹਦੇ ਸੀ ਉਹ ਬੈਠੇ ਨੇ ਮਾਵਾਂ ਕੋਲ, ਗੱਲਾਂ ਬਾਤਾਂ ਹੀ ਨੇ ਜੀ। ਬਿਲਕੁਲ ਘਰ ਚੱਲ ਰਹੀਆਂ ਨੇ। ਸਤਿਗੁਰਾਂ ਦੀ ਬਾਣੀ ਦਾ ਆਸਰਾ ਵਾ ਮਹਾਰਾਜ ਦੇ ਬਾਣੀ ਵਿੱਚ। ਫਰੀਕ ਐਕਸੀਡੈਂਟ ਹੋ ਗਿਆ ਜੀ। ਦੇਖੋ ਸਟਾਪ ਸਾਈਨ ਉਹਨੇ ਮਿਸ ਕੀਤਾ, ਜਿੱਦਾਂ ਤੁਸੀਂ ਦੱਸਿਆ। ਉਹਨਾਂ ਨੇ ਉਹ ਬਰਡ ਐਵਨਿਊ ਤੋਂ ਕਹਿੰਦੇ ਆ ਰਹੇ ਸੀ, ਜਿਹੜੀ ਫਰੈਜ਼ਨੋ ਬੀ ਵਾਲੇ ਜਿਹੜਾ ਲਿਖਦੇ ਨੇ, ਉਹਨਾਂ ਨੇ ਇਹ ਲਿਖਿਆ ਵੀ ਬਰਡ ਐਵਨਿਊ ਤੋਂ ਸਨੀ ਸਾਈਡ ਵੱਲ ਨੂੰ ਆ ਰਹੀ ਸੀ ਜਿੱਥੇ ਵਾਪਰੀ ਆ। ਇੱਥੋਂ ਇਹੀ ਹੈ ਜਗਰੂਪ ਜੀ ਵੀ ਨਿਆਣਿਆਂ ਨੂੰ ਹੁਣ ਇਹ ਆ ਵੀ ਥੋੜੀ ਜਿਹੀ ਆਪਾਂ ਨੂੰ ਹੀ ਆਪਾਂ ਕਈ ਵਾਰੀ ਕਰ ਦਿੰਦੇ ਵੀ ਚੱਲ ਅੱਜ ਏਦਾਂ ਦੀ ਚੀਜ਼ ਆ, ਪਰ ਕਈ ਵਾਰੀ ਫਿਰ ਆਪਾਂ ਨੂੰ ਹੁਣ ਸਖਤੀ ਕਰਨੀ ਪੈਣੀ। ਗਲਤੀ ਤਾਂ ਦੇਖੋ ਜੀ ਦੋਨੋਂ ਪਾਸੇ ਹੋ ਜਾਂਦੀ ਹੈ ਹਨਾ। ਇੱਕ ਤਾਂ ਇਹ ਆ ਕਿ ਡਰਾਈਵਰ ਦੀ ਤਾਂ ਗਲਤੀ ਹੈ, ਉਹਨੇ ਸਟਾਪ ਸਾਈਨ ਲਾਈਟ ਤੋਂ ਬਿਨਾਂ ਲੈਫਟ ਮਾਰ ਦਿੱਤੀ ਆ ਹਨਾ। ਉਹਨੇ ਬਾਈਕ ਆਉਂਦੇ ਨੂੰ ਦੇਖਿਆ ਨਹੀਂ। ਚਲੋ ਆਪਣੇ ਬੱਚੇ ਸੀ, ਬੱਚਿਆਂ ਦੀ ਗਲਤੀ ਇਹ ਹੋ ਗਈ ਵੀ ਜੰਗ ਏਜ ਆ ਤਾਂ ਥੋੜਾ ਜਿਹਾ ਉਹਨਾਂ ਨੂੰ ਮਤਲਬ ਘਰਾਂ ਤੋਂ ਬਾਹਰ ਬਿਨਾਂ ਦੱਸਿਓ ਨਿਕਲ ਗਏ ਨੇ ਹਨਾ। ਅੱਗੇ ਕਦੇ ਗਏ ਨਹੀਂ ਜਾਂ ਜੋ ਮਹਾਰਾਜ ਦੇਖੋ ਭਾਣਾ ਸੀਗਾ। ਹੁਣ ਦੇਖੋ ਲਿਖੀ ਸੀ, ਵਕਤ ਸੀ, ਉੱਥੇ ਵਕਤ ਸੀ, ਸਮਾਂ ਸੀ, ਥਾਂ ਮੁਕਰਰ ਸੀ, ਫਿਰ ਬੰਦੇ ਨੇ ਪਹੁੰਚਣਾ ਸੀ ਕਿਸੇ ਤਰੀਕੇ ਨਾਲ। ਫਿਰ ਆਪਾਂ ਹੁਣ ਇਸ ਤਰੀਕੇ ਦੇ ਨਾਲ ਹੀ ਆ ਹੁਣ ਆਪਾਂ ਦਿਲਾਸਾ ਦੇ ਸਕਦੇ ਹਾਂ। ਬਾਕੀ ਰਾਜਕਰਨ ਸਿੰਘ ਜੀ, ਬੱਚੇ ਦੋਨੋਂ ਨਾ ਜਮਾਂ ਹੀ ਸ਼ਰਾਰਤੀ ਨਹੀਂ ਸੀ, ਕਿਉਂਕਿ ਸਾਡੇ ਤਾਂ ਹੱਥਾਂ 'ਚ ਵੱਡੇ ਹੋਏ ਨੇ, ਪਲੇ ਨੇ। ਯਾਨੀ ਇਸ ਤਰ੍ਹਾਂ ਦੀ ਕੋਈ ਐਂ ਲੱਗਦਾ ਹੀ ਨਹੀਂ ਸੀ ਵੀ ਮਾਂ ਬਾਪ ਦੇ ਕਹਿਣੇ ਤੋਂ ਬਾਹਰ ਜਾ ਕੇ ਐਂ ਚਲੇ ਜਾਣ। ਬਸ ਇੱਥੇ ਆ ਕੇ ਇੱਕੋ ਗੱਲ, ਫਿਰ ਗੁਰੂ ਦਾ ਹੁਕਮ ਭਾਣੇ ਦੇ ਵਿੱਚ ਹੀ ਮੰਨਣ ਵਾਲਾ ਕੰਮ ਲੱਗਦਾ ਵਾ। ਇਦੋਂ ਬਿਨਾਂ ਹੋਰ ਕੋਈ ਐਂ ਲੱਗਦਾ ਨਹੀਂ ਸੀ ਬੱਚਿਆਂ ਵੀ ਕਦੇ ਹਨਾ। ਹੁਣ ਬੱਚੇ ਸਕੂਲ 'ਚੋਂ ਪੜ੍ਹ ਵੀ ਗਏ, ਜਿੱਥੇ ਸਭਾਵਾਂ 'ਚ ਵੀ ਖੜਾ ਦਿੰਦੇ ਸੀ, ਇੰਨੇ ਜ਼ਿੰਮੇਵਾਰ ਬੱਚੇ ਸੀ, ਉੱਥੇ ਹੀ ਇਹਨਾਂ ਨੇ ਸਾਰੀਆਂ ਸਭਾਵਾਂ ਸਾਡੇ ਨਾਲ ਨਿਭਾਉਣੀਆਂ ਹਨਾ। ਬਸ ਇੱਥੇ ਆ ਕੇ ਮਹਾਰਾਜ ਦੇ ਚਰਨਾਂ 'ਚ ਹੀ ਬੇਨਤੀ ਆ ਵੀ ਸਤਿਗੁਰੂ ਸਭਾ ਨੂੰ ਭਾਣਾ ਬੋਲਣ ਦਾ ਬਲ ਬਖਸ਼ਣ। ਬਾਕੀ ਇਹ ਆ ਵੀ ਭਾਈ ਮੋਟਰਸਾਈਕਲ ਸਵਾਰਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ, ਕੋਈ ਵੀ ਜਿਹੜੇ ਆ ਆਪਣਾ ਜਿਹੜਾ ਵੀ ਇਹਦਾ ਪ੍ਰੋਟੈਕਟਿਵ ਕਵਰ ਹੁੰਦੇ ਆ, ਗੇਅਰ ਹੁੰਦੇ ਆ, ਉਹ ਪਾ ਕੇ ਜਿਹੜਾ ਚਲਾਇਆ ਕਰੋ। ਉਹ ਵੀ ਜ਼ਰੂਰੀ ਆ। ਉਹ ਵੀ ਜਿਹੜੀ ਉਹ ਜ਼ਰੂਰੀ ਆ ਵੀ ਏਦਾਂ ਦੇ ਐਕਸੀਡੈਂਟਸ ਦੇ ਵਿੱਚ ਬਚਾਅ ਜਿਹੜਾ ਉਹ ਹੋ ਸਕਦਾ ਆ। ਇਹ ਤਾਂ ਆਪਣੇ ਕੋਲੋਂ ਵਿਛੜ ਗਏ, ਇਹ ਤਾਂ ਹੁਣ ਚਲੇ ਗਏ, ਪਰ ਇਹਦੇ ਵਿੱਚੋਂ ਆਪਾਂ ਕੁਛ ਜਿਹੜਾ ਜ਼ਰੂਰ ਸਿੱਖਣਾ ਆ ਵੀ ਗਾਂਹ ਏਦਾਂ ਦੀ ਚੀਜ਼ ਨਾ ਵਾਪਰੇ। ਬਾਕੀ ਪਰਿਵਾਰ ਦੇ ਨਾਲ ਹਮਦਰਦੀ ਆ, ਅਸੀਂ ਪੂਰੇ ਅਦਾਰੇ ਵੱਲੋਂ ਹਮਦਰਦੀ ਪ੍ਰਗਟ ਕਰਦੇ ਹਾਂ। ਕਿਸੇ ਵੀ ਤਰੀਕੇ ਦੀਆਂ ਕੋਈ ਸੇਵਾਵਾਂ ਚਾਹੀਦੀਆਂ ਹੋਣ ਸਾਡੇ ਲਾਇਕ ਹੋਵੇ ਤਾਂ ਅਸੀਂ ਉਹਨਾਂ ਦੇ ਲਈ ਹਾਜ਼ਰ ਹਾਂ ਜੀ। ਧੰਨਵਾਦ ਜੀ, ਮਿਹਰਬਾਨੀ ਜੀ। ਖਾਲਸਾ ਵਾਹਿਗੁਰੂ ਜੀ ਖਾਲਸਾ। ਬਹੁਤ ਹੀ ਮਾੜੀ ਘਟਨਾ ਵਾਪਰੀ ਆ ਫ੍ਰਿਜ਼ਨੋ ਦੇ ਵਿੱਚ। ਦੇਖੋ ਜੰਗ ਬੱਚੇ ਸੀ 14-15 ਸਾਲ ਦੇ, ਬਰਥਡੇ ਮਨਾ ਰਹੇ ਸੀ। ਦੇਖੋ ਹਰਜੋਤ ਸਿੰਘ ਜੀ ਵੀ ਅੱਜ ਡੈਡੀ ਆਪਣੇ ਕੋਲ ਪੁੱਛ ਕੇ ਗਏ ਆ, ਉਹਨਾਂ ਨੂੰ ਕੀ ਪਤਾ ਸੀਗਾ ਵੀ ਇਹ ਚੀਜ਼ ਜਿਹੜੀ ਉਹ ਵਾਪਰ ਜਾਣੀ। ਅਗਲੀ ਖਬਰ ਵੱਲ ਚਲੀਏ। ਰਾਜਕਨਵੀਰ ਸਿੰਘ ਜੀ, ਜਿਹੜੀ US ਨੇ ਗੌਤਮ ਅਡਾਨੀ ਦੇ ਅਗੇਂਸਟ ਜਿਹੜਾ ਕੇਸ ਫਾਈਲ ਕੀਤਾ ਹੈ, ਵਾਰੰਟ ਜਾਰੀ ਕੀਤੇ ਸੀ ਜਿਹੜੇ ਉਹਦੇ ਜੀ। ਸੋ ਉਸ ਫਰਾਡ ਕੇਸ ਦੇ ਵਿੱਚ ਜਿਹੜਾ ਇੰਡੀਅਨ ਬਿਲੀਨੀਅਰ ਗੌਤਮ ਅਡਾਨੀ ਆ, ਉਹ ਕਹਿੰਦੇ ਵੀ ਕੇਸ ਤਾਂ ਬੜਾ ਸਟਰੋਂਗ ਆ, ਉਹ ਡਾਕੂਮੈਂਟਸ ਜਿਹੜੇ ਦੇਖੇ ਜਾ ਰਹੇ ਆ, ਪਰ ਉਸ ਨੂੰ ਐਕਸਟ੍ਰਾਡਾਈਟ ਕਰਨਾ ਜਿਹੜਾ ਆ ਕਾਫੀ ਔਖਾ ਹੋਊਗਾ। ਪਿਛਲੇ ਮਹੀਨੇ ਹੀ ਜਿਹੜੇ ਫੈਡਰਲ ਪ੍ਰੋਸੀਕਿਊਟਰਸ ਆ ਬਰੁਕਲਿਨ ਦੇ ਵਿੱਚ, ਉਹਨਾਂ ਨੇ ਇਹ ਅਨਸੀਲ ਕੀਤੀ ਸੀ ਇੰਡਾਈਟਮੈਂਟ।
ਜਿਹਦੇ ਵਿੱਚ ਅਡਾਨੀ ਬਾਰੇ ਦੱਸਿਆ ਸੀ ਵੀ ਕਿਸ ਤਰ੍ਹਾਂ ਉਸਨੇ ਇੰਡੀਅਨ ਆਫੀਸ਼ੀਅਲਸ ਨੂੰ ਰਿਸ਼ਵਤ ਦੇ ਕੇ ਜਿਹੜੇ ਆ ਕੰਟਰੈਕਟ ਲਏ ਸੀ ਸੋਲਰ ਦੇ એનર્ਜੀ ਦੇ, ਤੇ ਬਾਅਦ ਦੇ ਵਿੱਚ ਫਿਰ ਅਮਰੀਕਾ ਵਰਗੇ ਜਾਂ ਹੋਰ ਮੁਲਕਾਂ ਚੋਂ ਜਿਹੜੇ ਇਨਵੈਸਟਰ ਆ ਉਹਨਾਂ ਨੂੰ ਉਹ ਕੰਟਰੈਕਟ ਸ਼ੋ ਕਰਕੇ ਪੈਸੇ ਇਕੱਠੇ ਕੀਤੇ ਸੀ। ਸੋ ਇਹ ਜਿਹੜਾ ਮੇਨ ਕੇਸ ਸੀਗਾ। ਸੋ ਅੱਜ ਯਾਹੂ ਨਿਊਜ਼ ਰਿਪੋਰਟ ਕਰ ਰਿਹਾ ਹੈ ਵੀ ਕੇਸ ਤਾਂ ਬਹੁਤ ਸਟਰੋਂਗ ਆ, ਪਰ ਉਹਨਾਂ ਦੀ ਜਿਹੜੀ ਐਕਸਟ੍ਰਾਡਾਈਸ਼ਨ ਆ ਉਹ ਕਾਫੀ ਹਾਰਡ ਆ। ਉਹ ਲੱਗਦਾ ਨਹੀਂ, ਕਹਿੰਦੇ ਇਟਸ ਅਨਲਾਈਕਲੀ। ਨਹੀਂ, ਬਿਲਕੁਲ ਹਰਜੋਤ ਸਿੰਘ ਜੀ, ਏਡੇ ਵੱਡੇ ਬੰਦੇ ਨੂੰ ਉਹ ਮੁਲਕ ਵਾਲਿਆਂ ਨੇ ਵੀ ਨਹੀਂ ਛੱਡਣਾ। ਛੱਡਣ ਤੋਂ ਮੇਰਾ ਭਾਵ ਵੀ ਉਹਨਾਂ ਨੇ ਫਸਣ ਨਹੀਂ ਦੇਣਾ, ਖਾਸ ਕਰਕੇ ਉਦੋਂ ਜਦੋਂ ਮੋਦੀ ਦਾ ਸਿੱਧਾ ਯਾਰ ਜਿਹੜਾ ਹੋਵੇ ਕਿ ਉਹਦੇ ਵਿੱਚ ਸਰਕਾਰ ਉਹਨਾਂ ਦੀ ਆਪਣੀ ਫਸਦੀ ਆ, ਤੇ ਉਹ ਕਿਉਂ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਦੱਸਣਗੇ ਵੀ ਆਹ ਕੁਛ ਜਿਹੜਾ ਉਹਨਾਂ ਨੇ ਕੀਤਾ ਸੀਗਾ ਜੀ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੱਧਦੇ ਜਾਂਦੇ ਆ। ਬਸ਼ਰ ਅਲ ਅਸਾਦ ਜੋ ਸੀਰੀਆ ਨੂੰ ਛੱਡ ਕੇ ਜਿਹੜਾ ਭੱਜ ਗਿਆ ਸੀ, ਜਦੋਂ ਉੱਥੇ ਸਿਵਲ ਵਾਰ ਚੱਲ ਰਹੀ ਸੀ, ਤੇ ਜਿਹੜੇ ਲੋਕ ਇਸ ਅਥੋਰੀਟੇਰੀਅਨ ਨੂੰ ਭਜਾਉਣਾ ਚਾਹੁੰਦੇ ਸੀਗੇ, ਤਾਂ ਉਹਨੇ ਕਿਤੇ ਆਪਣੀ ਪਹਿਲੀ ਸਟੇਟਮੈਂਟ ਜਿਹੜੀ ਹੁਣ ਜਾਰੀ ਕੀਤੀ ਹੈਗੀ ਆ ਟੈਲੀਗ੍ਰਾਮ ਚੈਨਲ ਦੇ ਜਿਹੜਾ ਉਹ ਜ਼ਰੀਏ। ਉਹਨੇ ਪਹਿਲੀ ਵਾਰੀ ਜਿਹੜਾ ਇਹ ਕਿਹਾ ਵੀ, ਕਹਿੰਦੇ ਵੀ ਅਖੀਰਲੇ ਮਿੰਟਾਂ ਨੂੰ ਲੈ ਕੇ ਨਹੀਂ ਜਿਹੜਾ ਕੁਛ ਸੀਗਾ, ਮੈਂ ਭੱਜਿਆ ਨਹੀਂ। ਉਹੀ ਜਿੱਦਾਂ ਕਹਿੰਦੇ ਹੁੰਦੇ ਆ ਵੀ ਨਹੀਂ ਜੀ, ਪਹਿਲੀ ਦੀ ਗੱਲ ਇਹ ਆ ਵੀ ਮੈਂ ਪਲਾਨ ਨਹੀਂ ਸੀ ਕੀਤਾ, ਨਾ ਹੀ ਅਖੀਰਲੇ ਬੈਟਲ ਦੇ ਘੰਟਿਆਂ ਦੇ ਵਿੱਚ ਜਿਹੜਾ ਉਹ ਹੋਇਆ ਜਿਸ ਤਰੀਕੇ ਦੇ ਨਾਲ ਆਖਿਆ ਆ। ਕਹਿੰਦਾ ਵੀ ਮੈਂ ਡਮਾਸਕਸ ਦੇ ਵਿੱਚ ਹੀ ਸੀਗਾ, ਆਪਣੀਆਂ ਡਿਊਟੀਆਂ ਨਿਭਾ ਰਿਹਾ ਸੀਗਾ, ਤੇ 8 ਦਸੰਬਰ ਦੇ ਐਤਵਾਰ ਵਾਲੇ ਦਿਨ ਜਿਹੜੇ ਸ਼ੁਰੂਆਤੀ ਘੰਟਿਆਂ ਤੱਕ ਮੈਂ ਉੱਥੇ ਸੀਗਾ, ਉਸ ਤੋਂ ਬਾਅਦ 'ਚ ਜਿਹੜਾ ਉੱਥੇ ਨਿਕਲਿਆ। ਉਹਨੇ ਕਿਹਾ ਵੀ ਜਿਹੜੇ ਰੈਬਲ ਫਾਈਟਰਸ ਜਿਨ੍ਹਾਂ ਨੂੰ ਟੈਰਰਿਸਟ ਫੋਰਸਿਸ ਵੀ ਮੰਨਿਆ ਜਾਂਦਾ ਆ ਬਹੁਤ ਸਾਰੇ ਮੁਲਕਾਂ ਦੇ ਵਿੱਚ, ਉਸ ਸੰਸਥਾ ਨੂੰ ਅਮਰੀਕਾ 'ਚ ਵੀ ਜਿਹੜਾ ਉਹ ਉਸ ਤਰੀਕੇ ਦੇ ਨਾਲ ਹੀ ਜਿਹੜਾ ਉਹ ਦੇਖਦੇ ਆ। ਕਹਿੰਦੇ ਵੀ ਤੁਸੀਂ ਜਿਹੜਾ ਇਹ ਅੱਤਵਾਦੀ ਹੱਥਾਂ ਦੇ ਵਿੱਚ ਸੀਰੀਆ ਨੂੰ ਜਿਹੜਾ ਉਹ ਪਹੁੰਚਾ ਦਿੱਤਾ ਆ। ਪਰ ਜੇ ਉੱਥੋਂ ਦੇ ਲੋਕਾਂ ਦੀ ਦੇਖਿਆ ਜਾਵੇ ਤਾਂ ਲੋਕ ਖਾਸੇ ਖੁਸ਼ ਨੇ ਅਸਾਦ ਦੇ ਜਿਹੜੇ ਆ ਇਸ ਰਜੀਮ ਦੇ ਖਤਮ ਹੋਣ ਤੋਂ ਬਾਅਦ ਦੇ ਵਿੱਚ। ਰਸ਼ੀਆ ਦੇ ਜਿਹੜਾ ਬੇਸ ਆ ਇੱਕ ਕੋਸਟਲ ਸਿਟੀ ਲਟਾਕੀਆ, ਉੱਥੇ ਕਹਿੰਦੇ ਆ ਪਹੁੰਚਿਆ ਹੋਇਆ ਆ, ਤੇ ਇਸ ਨੂੰ ਆਲਰੇਡੀ ਜਿਹੜਾ ਅਸਾਈਲਮ ਆ ਉੱਥੇ ਮਿਲ ਚੁੱਕਾ ਹੈਗਾ ਆ। ਸੋ ਇਹ ਜਹਾਜ਼ ਦੇ ਜ਼ਰੀਏ ਆਪਣੇ ਪਰਿਵਾਰ ਸਮੇਤ ਉੱਥੇ ਪਹੁੰਚਿਆ ਸੀ। ਵੱਡੇ ਵੱਡੇ ਮਹੱਲ ਹਰਜੋਤ ਸਿੰਘ ਜੀ, ਮਾਰਬਲ ਦੇ ਨਾਲ ਮਖਮਲੀ ਜਿਹੜੇ ਗੱਦਿਆਂ ਵਾਲੇ, ਤੇ ਹੋਰ ਕਈ ਚੀਜ਼ਾਂ, ਜਿੱਦਾਂ ਕਹਿ ਲਓ ਵੀ ਇੱਕ ਰਾਜੇ ਦੇ ਕੋਲ ਸ਼ੌਹਰਤ ਇਕੱਠੀ ਹੋਈ ਹੁੰਦੀ ਆ, ਉਸ ਤਰੀਕੇ ਦੇ ਨਾਲ ਹੀ ਜਿਹੜਾ ਬਸ਼ਰ ਅਲ ਅਸਾਦ ਆ ਉਹ ਉੱਥੇ ਰਹਿ ਰਿਹਾ ਸੀਗਾ। ਇੱਕ ਅਮਰੀਕੀ ਵੀ ਜਿਹੜਾ ਉੱਥੇ ਇਸਨੇ ਬੜੇ ਲੰਮੇ ਸਮੇਂ ਤੋਂ ਉਸਨੂੰ ਬੰਨ੍ਹ ਕੇ ਰੱਖਿਆ ਹੋਇਆ ਸੀ। ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ। ਪਰ ਹੁਣ ਇੱਕ ਜਿਹੜਾ ਇਹਦਾ ਦੂਸਰਾ ਪੱਖ ਇਹ ਸਾਹਮਣੇ ਆ ਰਿਹਾ ਹਰਜੋਤ ਸਿੰਘ ਜੀ, ਜਦੋਂ ਤੋਂ ਇਹ ਜਿਹੜੀ HTS ਹਯਾਤ ਤਹਿਰੀਰਲ ਸ਼ਾਮ ਇਹ ਉੱਥੇ ਸੱਤਾ ਦੇ ਵਿੱਚ ਆਈ ਆ, ਜਾਂ ਉਹਨਾਂ ਨੇ ਤਖਤਾ ਉੱਥੇ ਪਲਟਿਆ ਆ, ਉਸ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਦੇ ਦੁਆਰਾ ਵੀ ਸੀਰੀਆ ਦੇ ਵਿੱਚ ਧੱਕੇ ਦੇ ਨਾਲ ਜਿਹੜੀ ਜ਼ਮੀਨ ਆ ਉਹ ਕਬਜ਼ੇ 'ਚ ਜਿਹੜੀ ਉਹ ਲਈ ਜਾ ਰਹੀ ਆ। ਇਹ ਆਪਣੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਦੁਨੀਆ ਦੀਆਂ ਅੱਖਾਂ ਦੇ ਸਾਹਮਣੇ ਜਿਹੜਾ ਉਹ ਹੋ ਰਿਹਾ ਆ। ਪਰ ਅੱਖਾਂ ਜਿਹੜੀ ਆ ਦੁਨੀਆ ਜਿਹੜੀਆਂ ਉਹ ਅੱਖਾਂ ਜਿਹੜੀ ਇਸ ਟਾਈਮ ਬੰਦ ਕਰਕੇ ਜਿਹੜੀਆਂ ਉਹ ਬੈਠੀ ਹੋਈ ਆ। ਸੋ ਇਜ਼ਰਾਈਲ ਨੂੰ ਡਿਫੈਂਡ ਇਟਸੈਲਫ ਦੇ ਜਿਹੜੇ ਆ ਬਲੈਂਕਟ ਸਟੇਟਮੈਂਟ ਦੇ ਅਧੀਨ ਕੁਝ ਵੀ ਕਰਨ ਦਾ ਜਿਹੜਾ ਉੱਥੇ ਮੌਕਾ ਦਿੱਤਾ ਜਾ ਰਿਹਾ ਆ। ਪਰ ਬਸ਼ਰ ਅਲ ਅਸਾਦ ਜੋ ਉਸ ਦੀ ਬੇਇੱਜ਼ਤੀ ਹੋਈ ਹੈ, ਜਿਸ ਤਰੀਕੇ ਦੇ ਨਾਲ ਉੱਥੋਂ ਭੱਜਿਆ, ਜਿਸ ਤਰੀਕੇ ਦੇ ਨਾਲ ਉਸ ਦਾ ਤਖਤਾ ਪਲਟ ਹੋਇਆ ਆ, ਇੱਦਾਂ ਦਾ ਬਿਆਨ ਦੇ ਕੇ ਉਹ ਆਪਣੇ ਆਪ ਨੂੰ ਜਿਹੜਾ ਉਹ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗਾ ਆ। ਕਹਿੰਦਾ ਵੀ ਮੈਂ ਐਤਵਾਰ ਤੱਕ ਵੀ ਉੱਥੇ ਸੀਗਾ, ਮੈਂ ਅਖੀਰਲੇ ਘੰਟਿਆਂ 'ਚ ਉੱਥੋਂ ਭੱਜਿਆ ਨਹੀਂ ਆ, ਤੇ ਜਿੱਦਾਂ ਜਿਸ ਤਰੀਕੇ ਦੇ ਨਾਲ ਬਾਕੀ ਜਿਹੜਾ ਉਹ ਦਾਅਵਾ ਕਰ ਰਹੇ ਆ। ਪਰ ਜੇ ਭੱਜਿਆ ਨਹੀਂ ਤਾਂ ਫਿਰ ਭਾਈ ਤੂੰ ਉੱਥੇ ਰੂਸ ਦੇ ਵਿੱਚ ਪੋਲੀਟੀਕਲ ਸ਼ਰਨ ਲੈ ਕੇ ਕਿਉਂ ਬੈਠਾ ਆ? ਜੀ ਜੀ ਬਿਲਕੁਲ। ਅਗਲੀ ਖਬਰ ਜਿਹੜੀ ਆ ਉਹ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈਗੀ ਆ। ਕੈਨੇਡਾ ਦੇ ਆਪਣੇ ਜਿਹੜੇ ਪ੍ਰੈਜ਼ੀਡੈਂਟ ਆ US ਦੇ ਟਰੰਪ ਪ੍ਰੈਜ਼ੀਡੈਂਟ ਇਲੈਕਟ, ਉਹਨਾਂ ਦੇ ਚੁਣੇ ਜਾਣ ਤੋਂ ਬਾਅਦ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ ਉਹ ਵੀ ਕਾਫੀ ਫਿਕਰਮੰਦ ਆ। ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਵੀ ਹੋਈ ਸੀ ਉਹਨਾਂ ਦੀ ਟੈਰਿਫਸ ਨੂੰ ਲੈ ਕੇ। ਇਕੱਲੇ ਕੈਨੇਡਾ ਵਾਲੇ ਨਹੀਂ, ਮੈਕਸੀਕੋ ਵਾਲੇ ਵੀ ਜਿਹੜੇ ਕਾਫੀ ਫਿਕਰਮੰਦ ਆ। ਅੱਜ ਕੈਨੇਡਾ ਦੀ ਜਿਹੜੀ ਡਿਪਟੀ ਪ੍ਰਾਈਮ ਮਿਨਿਸਟਰ ਤੇ ਵਿੱਤ ਮੰਤਰੀ ਜਿਹੜੀ ਫਾਈਨੈਂਸ ਮਿਨਿਸਟਰ ਸੀ ਕ੍ਰਿਸਟੀਆ ਫਰੀਲੈਂਡ, ਉਹਨ ਬਜਟ ਪੇਸ਼ ਕਰਨਾ ਸੀ, ਉਹ ਤੋਂ ਪਹਿਲਾਂ ਹੀ ਉਹਨੂੰ ਆਪਣਾ ਜਿਹੜਾ ਆ ਅਸਤੀਫਾ ਦੇ ਦਿੱਤਾ ਹੈਗਾ, ਰੈਜ਼ਿਗਨੇਸ਼ਨ ਦੇ ਦਿੱਤਾ। ਉਹ ਤੋਂ ਬਾਅਦ ਉਹਨਾਂ ਨੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਆਪਣੀ ਪੋਜੀਸ਼ਨ ਜਿਹੜੀ ਆ
ਐਜ਼ ਏ ਫਾਈਨੈਂਸ ਮਿਨਿਸਟਰ ਉਹਨੂੰ ਕੁਇਟ ਕਰ ਜਾਓ ਤੇ ਹੋਰ ਕੋਈ ਪੋਜੀਸ਼ਨ ਲੈ ਲਓ, ਕਿਉਂਕਿ ਉਹ ਵੀ ਨਹੀਂ ਖੁਸ਼ ਲੱਗਦੇ ਹੈਗੇ ਪ੍ਰਾਈਮ ਮਿਨਿਸਟਰ ਜੋ ਜਸਟਨ ਟਰੂਡੋ ਹੈਗੇ ਆ। ਉਹਨਾਂ ਨੇ ਇਹ ਵੀ ਦੱਸਿਆ ਵੀ ਇਸ ਟਾਈਮ ਜਿਹੜੀ ਅਮਰੀਕਾ ਤੇ ਕੈਨੇਡਾ ਦੇ ਵਿੱਚ ਕਸ਼ਮਕਸ਼ ਚੱਲ ਰਹੀ ਹੈ ਟੈਰਿਫ ਨੂੰ ਲੈ ਕੇ, ਹੋਰ ਇਮੀਗ੍ਰੇਸ਼ਨ ਇਲੀਗਲ ਇਮੀਗ੍ਰੇਸ਼ਨ ਦੇ ਮੁੱਦਿਆਂ ਨੂੰ ਲੈ ਕੇ, ਉਹ ਤੋਂ ਬਾਅਦ ਜਿਹੜੇ ਓਪੋਜੀਸ਼ਨ ਆ ਉੱਥੇ ਦੀ ਉਹ ਬੜੀ ਐਕਟਿਵ ਹੋਈ ਪਈ ਹੈਗੀ ਆ ਵੀ ਕਿਸ ਤਰ੍ਹਾਂ ਜਿਹੜੀ ਆ ਜਸਟਨ ਟਰੂਡੋ ਦੀ ਸਰਕਾਰ ਨੂੰ ਸਿੱਟਿਆ ਜਾ ਸਕੇ। ਆਪਾਂ ਦੇਖਿਆ ਵੀ ਪਿਛਲੇ ਦਿਨਾਂ 'ਚ ਕਈ ਸਰਕਾਰਾਂ ਜਿਹੜੀਆਂ ਬਦਲ ਹੋ ਗਈਆਂ, ਫਰਾਂਸ ਦੀ, ਜਰਮਨ ਦੀ, ਅੱਜ ਸਵੇਰੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਹੈਗੀ ਆ। ਸੋ ਕਿਸ ਤਰ੍ਹਾਂ 20 ਜਨਵਰੀ ਤੋਂ ਬਾਅਦ ਹੁੰਦਾ ਹੈਗਾ, ਉਹ ਜਸਟਨ ਟਰੂਡੋ ਲਈ ਵੀ ਇੱਕ ਬੜੀ ਖਤਰੇ ਵਾਲੀ ਘੰਟੀ ਆ ਕਿ ਕਿਸ ਤਰ੍ਹਾਂ ਜਿਹੜੇ ਅਮਰੀਕਾ ਤੇ ਕੈਨੇਡਾ ਦੇ ਰਿਲੇਸ਼ਨ ਆ ਉਹ ਹੋਣਗੇ। ਜੀ ਟਰੰਪ ਹੁਣੀ ਟੈਰਿਫ ਦਾ ਜਿਹੜਾ ਉਹ ਡਰ ਦੇ ਰਹੇ ਆ, ਉਹ ਉਸ ਦੇ ਨਾਲ ਪੂਰੀ ਤਰ੍ਹਾਂ ਉਹਨਾਂ ਨੂੰ ਜਿਹੜਾ ਉਹ ਡਰਾ ਰਹੇ, ਇਕੱਲਾ ਉਹਨਾਂ ਹੀ ਨਹੀਂ ਬਾਕੀ ਵੀ ਮੁਲਕਾਂ ਨੂੰ, ਤੇ ਅਮਰੀਕਾ ਵਾਲੇ ਵੀ ਜਿਹੜੇ ਹੁਣ ਤਗੜੇ ਹੋ ਜਾਣ। ਹੋ ਸਕਦਾ ਵੀ ਕਈ ਚੀਜ਼ਾਂ ਦੀ ਘਾਟ ਤੇ ਕਈ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਮਹਿੰਗੀਆਂ ਲੱਗਣ। ਟਰੰਪ ਹੁਣੀ ਆਲਰੇਡੀ ਮੰਨ ਚੁੱਕੇ ਆ ਆਪਣੇ ਇੰਟਰਵਿਊ ਦੇ ਵਿੱਚ, ਕਹਿੰਦੇ ਵੀ ਜਿਹੜੇ ਆਪਾਂ ਉਹ ਦਾਅਵੇ ਕਰਦੇ ਸੀ ਕੈਂਪੇਨ ਦੇ ਵਿੱਚ ਵੀ ਤੁਹਾਨੂੰ ਚੀਜ਼ਾਂ ਸਸਤੀਆਂ ਜਿਹੜੀਆਂ ਉਹ ਕਰ ਦਾਂਗੇ, ਉਹ ਨਹੀਂ ਜੋ ਹੋਣੀਆਂ। ਉਹ ਇੱਕ ਜਿੱਦਾਂ ਕਹਿ ਲਓ ਵੀ ਚੁਣਾਵੀ ਜੁਮਲਾ ਹੀ ਸੀਗਾ। ਸੋ ਉਹਨੂੰ ਦੇਖ ਕੇ ਲੋਕਾਂ ਨੇ, ਬਹੁਤ ਸਾਰੇ ਲੋਕਾਂ ਨੇ ਇਕੋਨਮੀ ਨੂੰ ਦੇਖ ਕੇ, ਇਹੋ ਜਿਹੀਆਂ ਚੀਜ਼ਾਂ ਨੂੰ ਦੇਖ ਕੇ ਹੀ ਜਿਹੜੀ ਉਹ ਵੋਟ ਪਾਈ ਸੀ। ਸੋ ਉਹਨਾਂ ਦੀਆਂ ਵੀ ਕਈ ਲੋਕਾਂ ਦੀਆਂ ਆਸਾਂ ਉਮੀਦਾਂ ਦੇ ਉੱਤੇ ਜਿਹੜਾ ਉਹ ਪਾਣੀ ਜਿਹੜਾ ਉਹ ਫਿਰਨ ਵਾਲਾ ਹੈਗਾ ਆ। ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਸਮਾਪਤ ਹੈ। ਇਸ ਤੋਂ ਅਗਲਾ ਪ੍ਰੋਗਰਾਮ ਮਸੂਦ ਮੱਲੀ ਉਹਨਾਂ ਦੇ ਨਾਲ ਪੇਸ਼ ਕੀਤਾ ਜਾਊਗਾ 11:30 ਵਜੇ ਤੱਕ, ਤੇ ਉਸ ਤੋਂ ਬਾਅਦ 'ਚ 11:30 ਵਜੇ ਤੋਂ 1 ਵਜੇ ਤੱਕ ਨਜ਼ਰੀਆ ਪ੍ਰੋਗਰਾਮ, 1 ਤੋਂ 2 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 2 ਤੋਂ 2:30 ਵਜੇ ਦੇ ਵਿੱਚ ਬਿਯੋਂਡ ਦਾ ਹੈਡਲਾਈਨ ਮਨਦੀਪ ਪੂਨੀਆ, 2:30 ਤੋਂ 3 ਵਜੇ ਦੇ ਵਿੱਚ ਰਿਸ਼ਤੇ ਪ੍ਰੋਗਰਾਮ, 3 ਤੋਂ 4 ਵਜੇ ਤੱਕ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਪੰਜਾਬੀ ਟੈਕ ਟਾਕ, ਤੇ ਉਸ ਦੇ ਵਿੱਚ ਅੱਜ ਆਪਾਂ ਗੱਲਬਾਤ ਬ੍ਰੇਨ ਰੌਟ ਨੂੰ ਲੈ ਕੇ ਜਿਹੜੀ ਉਹ ਕਰਾਂਗੇ। ਇਹ ਸ਼ਬਦ ਜਿਹੜਾ ਚੁਣਿਆ ਗਿਆ ਆ ਉਹ ਕੀ ਆ, ਕਿਉਂ ਹੁੰਦਾ ਆ, ਕੀ ਉਸਦੇ ਸਿੰਪਟਮ ਨੇ, ਕੀ ਉਸਦੇ ਕਾਰਨ ਆ, ਤੇ ਸੋਹਰਾ ਜਿਹੜਾ ਟੈਕਸਟ ਟੂ ਵੀਡੀਓ ਬਣਾਉਣ ਵਾਲੀ ਜਿਹੜੀ ਇਸ ਟਾਈਮ ਓਪਨ AI ਦਾ ਪਲੇਟਫਾਰਮ ਆ, ਉਹਨੂੰ ਜਿਹੜਾ ਪਬਲਿਕ ਕਰਨ ਤੋਂ ਬਾਅਦ ਦੇ ਵਿੱਚ ਕੀ ਆ, ਉਹਦੀ ਵੀਡੀਓ ਵੀ ਜਿਹੜੀਆਂ ਜ਼ਰੂਰ ਦੇਖਿਓ, ਜਿਹੜੀਆਂ ਅਸੀਂ ਕੁਛ ਉਸ ਤੋਂ ਵੀ ਜਨਰੇਟ ਕੀਤੀਆਂ ਉਹ ਤੁਹਾਨੂੰ ਉਸ ਦੇ ਵਿੱਚ ਵੀਡੀਓ 'ਚ ਦੇਖਣ ਨੂੰ ਮਿਲਣਗੀਆਂ। ਤੇ ਫਿਰ 4 ਵਜੇ ਤੋਂ ਲੈ ਕੇ ਤੇ ਪ੍ਰੋਗਰਾਮ 5:30 ਵਜੇ ਤੱਕ ਦੇਸੋ ਪ੍ਰਦੇਸ਼, 5:40 ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਜਿੱਥੇ ਆਪਾਂ ਚਮਕੌਰ ਸਾਹਿਬ ਦੇ ਜੰਗ ਦੀ, ਸਰਸਾ ਨਦੀ ਦੇ ਵਿਛੋੜੇ ਦੀ, ਗੁਰੂ ਮਹਾਰਾਜ ਦੇ ਜਿਹੜੇ ਪਰਿਵਾਰ ਦੀ ਕੁਰਬਾਨੀ ਦੀ ਤੇ ਵਿਛੋੜੇ ਦੀ ਜਿਹੜੀ ਦਾਸਤਾਂ ਆ, ਉਹ ਜਿਹੜੀ ਇਤਿਹਾਸ ਆ ਉਹ ਆਪਾਂ ਸਰਵਣ ਕਰ ਰਹੇ ਹਾਂ। ਉਸ ਦੀ ਅਗਲੀ ਕੜੀ ਦੇ ਨਾਲ ਆਪਾਂ ਜੁੜਾਂਗੇ। ਤੇ ਫਿਰ 8 ਤੋਂ 8:30 ਵਜੇ ਦੇ ਵਿੱਚ ਦੀਪਕ ਸ਼ਰਮਾ ਤੇ ਨਾਥਲ ਹੋਣਾ ਦੇ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ। ਤੇ ਫਿਰ ਉਸ ਤੋਂ ਬਾਅਦ 'ਚ ਰਾਤ 10 ਵਜੇ ਤੱਕ ਪ੍ਰੋਗਰਾਮ ਕਦੀ ਇਤਿਹਾਸ ਬੋਲਵੇ ਮਸੂਦ ਮੱਲੀ ਦੇ ਨਾਲ ਪੇਸ਼ ਹੋਊਗਾ। ਸੋ ਇੱਥੇ ਸਰੋਤਿਆਂ ਨੂੰ ਜਰੂਰ ਦੱਸਦੇ ਜਾਈਏ, ਸਾਡੇ ਜਿਹੜੇ ਪੰਜਾਬੀ ਰੇਡੀਓ USA ਇਹ ਕੋਈ ਵੈਬ ਚੈਨਲ ਨਹੀਂ ਹੈਗਾ, 24 ਆਵਰ ਸਟੇਸ਼ਨ ਆ। ਆਪਾਂ 15 AM ਤੇ FM ਸਟੇਸ਼ਨ, ਨਾਲ ਦੀ ਨਾਲ ਤੁਹਾਨੂੰ Facebook, YouTube, TikTok ਦੇ ਉੱਤੇ ਵੱਖ-ਵੱਖ ਪ੍ਰੋਗਰਾਮ ਦਿੰਦੇ, 24 ਘੰਟੇ ਰੇਡੀਓ ਚੱਲਦਾ। ਕੋਈ ਇੱਕ ਪ੍ਰੋਗਰਾਮ ਨਹੀਂ ਆ ਜੀ, ਆਲ ਦਾ ਟਾਈਮ ਪ੍ਰੋਗਰਾਮ ਚੱਲਦਾ। ਬਹੁਤ ਹੀ ਜ਼ਿਆਦਾ ਨੌਲੇਜੇਬਲ ਪ੍ਰੋਗਰਾਮ ਹੁੰਦੇ, ਚਾਹੇ ਉਹ ਖੇਤੀਬਾੜੀ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ, ਹੋਰ ਕੀ ਕੁਝ ਦੁਨੀਆ 'ਚ ਵਾਪਰਿਆ। ਤੇ ਜਿਹੜਾ ਟੈਕ ਟਾਕ ਵਾਲੀ ਮੈਂ ਗੱਲ ਕਰਦਾ ਜਾਵਾਂ, ਇਹ ਰਾਜਕਨਵੀਰ ਸਿੰਘ ਉਹਨਾਂ ਦੇ ਨਾਲ ਹਰਵਿੰਦਰ ਸਿੰਘ ਕੰਗ ਹੁੰਦੇ ਆ। ਬਹੁਤ ਵਾਰ ਕਈ ਵਾਰ ਇਹ ਹੁੰਦਾ ਵੀ ਪਤਾ ਨਹੀਂ ਐਵੇਂ ਬੋਲੀ ਜਾਂਦੇ, ਇਹਨਾਂ ਨੂੰ ਪਤਾ ਨਹੀਂ ਜੀ, ਕਈ ਵਾਰੀ ਕਮੈਂਟ ਪਾ ਦਿੰਦੇ ਆ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਰਾਜਕਨਵੀਰ ਸਿੰਘ ਹੁਣੀ ਮਾਸਟਰਸ ਇਲੈਕਟ੍ਰੀਕਲ ਇੰਜੀਨੀਅਰਿੰਗ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਤੋਂ ਕੀਤੀ ਆ। ਹਰਵਿੰਦਰ ਸਿੰਘ ਕੰਗ ਹੁਣੀ ਵੀ ਜਿਹੜੇ ਪੰਜਾਬੀ ਰੇਡੀਓ USA ਦੀ ਟੀਮ ਦੇ ਮੈਂਬਰ ਆ ਪਹਿਲੇ ਦਿਨ ਤੋਂ, ਉਹਨਾਂ ਨੇ ਵੀ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਤੋਂ ਮਾਸਟਰਸ ਕੀਤੀ ਆ ਤੇ ਅੱਜ ਕੱਲ ਇੱਕ ਟੌਪ ਦੀ 500 ਕੰਪਨੀ ਦੇ ਵਿੱਚ ਡਾਇਰੈਕਟਰ ਲੱਗੇ ਹੋਏ ਆ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਬਹੁਤ ਕੁਝ USA 'ਚ ਚੇਂਜਸ ਆ ਰਹੀਆਂ ਆ। ਅੱਜ ਵਾਲ ਸਟਰੀਟ ਜਰਨਲ ਰਿਪੋਰਟ ਕਰ ਰਿਹਾ ਕਿ ਪ੍ਰੈਜ਼ੀਡੈਂਟ ਟਰੰਪ ਤੇ ਸੌਫਟ ਬੈਂਕ ਦਾ ਜਿਹੜਾ CEO ਆ, ਉਸ ਨੇ $100 ਬਿਲੀਅਨ ਦੀ USA ਦੇ ਵਿੱਚ ਇਨਵੈਸਟਮੈਂਟ ਦੀ ਗੱਲ ਕੀਤੀ ਆ। ਮਾਇਆ ਯੋਸ਼ੀ ਜੋ CEO ਆ, ਉਹ ਕਹਿੰਦੇ ਵੀ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਇਹਦੇ ਨਾਲ 1 ਲੱਖ ਤੋਂ ਵੱਧ ਜਿਹੜੀਆਂ ਜੌਬਸ ਕ੍ਰੀਏਟ ਹੋਣਗੀਆਂ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਹੋਣਗੀਆਂ। ਸੋ ਬਹੁਤ ਹੀ ਵਧੀਆ ਜਿਹੜੇ ਟੈਕਨੋਲੋਜੀ ਵਾਲਾ ਸ਼ੋਅ ਹੁੰਦਾ ਹੈ ਹਰ ਸੋਮਵਾਰ ਨੂੰ 3 ਵਜੇ ਦੇ ਕਰੀਬ, 3 ਤੋਂ 4। ਸੋ ਜਰੂਰ ਸਾਰੇ ਜਣੇ ਵੱਧ ਤੋਂ ਵੱਧ, ਜਿੱਥੇ ਵੀ ਕਿਤੇ ਤੁਹਾਡੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਹੈਗੇ ਆ ਪੂਰੀ ਦੁਨੀਆ 'ਚ, ਉਹਨਾਂ ਨੂੰ ਕਿਹਾ, ਕਿਉਂਕਿ ਜਿਹੜੇ ਤਾਂ ਟੈਰੇਸਟਰੀਅਲ ਰੇਡੀਓ ਸਟੇਸ਼ਨ ਤੇ ਸੁਣਦੇ ਹੀ ਹੈਗੇ ਆ, ਯੂਬਾ ਸਿਟੀ ਤੋਂ ਲੈ ਕੇ ਬੇਕਰਸਫੀਲਡ ਤਾਈਂ, ਬਾਕੀ ਤੁਸੀਂ ਐਪ ਦੇ ਰਾਹੀਂ
ਫੇਸਬੁੱਕ ਦੇ ਉੱਤੇ, YouTube ਦੇ ਉੱਤੇ, ਕਿਉਂਕਿ ਬਹੁਤ ਹੀ ਜ਼ਿਆਦਾ ਨੌਲੇਜੇਬਲ ਹੁੰਦੇ ਹੈਗੇ ਆ। ਸੋ ਵੱਧ ਤੋਂ ਵੱਧ ਪਰਿਵਾਰਾਂ ਨੂੰ ਜੋੜੋ ਤਾਂ ਕਿ ਕੀ ਕੁਝ ਦੁਨੀਆ 'ਚ ਵਾਪਰ ਰਿਹਾ ਉਹ ਤੁਹਾਨੂੰ ਪਤਾ ਚੱਲੇ। ਜੀ ਬਿਲਕੁਲ। ਸੋ ਹੁਣ ਲੈਣੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ।